ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਵਿੰਦਰ ਸਿੰਘ ਕੰਗ। ਹਰਵਿੰਦਰ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਰਾਜਕਨਵੀਰ ਸਿੰਘ ਦਾ ਪੰਜਾਬੀ ਰੇਡੀਓ USA ਸੁਣ ਰਹੇ ਸਾਡੇ ਸਾਰੇ ਮਾਣਿਕ ਸਰੋਤੇ ਤੇ ਵਿਊਅਰਸ ਦਾ ਨਿੱਘਾ ਜੀ ਆਖਦੇ ਹਾਂ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ, ਜਿਹਦੇ ਵਿੱਚ ਗੱਲਾਂ ਬਾਤਾਂ ਕਰਦੇ ਹਾਂ ਅਸੀਂ ਟੈਕਨੋਲੋਜੀ ਨਾਲ ਸੰਬੰਧਿਤ, ਟੈਕਨੋਲੋਜੀ ਦੀ ਦੁਨੀਆ ਦੇ ਵਿੱਚ ਕੀ ਵਾਪਰ ਰਿਹਾ, ਉਹਦਾ ਬਿਜ਼ਨਸ ਉੱਤੇ ਇੰਪੈਕਟ ਤੇ ਉਹਦੀ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਉੱਤੇ ਕੀ ਇੰਪੈਕਟ ਆ, ਆਉਣ ਵਾਲੇ ਕੀ ਟ੍ਰੈਂਡਸ ਨੇ ਤੇ ਆਪਾਂ ਤੋਂ ਕੀ ਸਿੱਖ ਕੇ ਆਪਣੀ ਜ਼ਿੰਦਗੀ ਤੇ ਬਿਜ਼ਨਸ ਵਿੱਚ ਉਹਨੂੰ ਅਪਲਾਈ ਕਰ ਸਕਦੇ ਹਾਂ ਤਾਂ ਕਿ ਇਸ ਟੈਕ ਦੀ ਦੁਨੀਆ ਦੇ ਅਸੀਂ ਹਾਣੀ ਬਣ ਸਕੀਏ। ਜੀ ਬਿਲਕੁਲ। ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਨਾ 415 909 0503 ਦੇ ਉੱਤੇ। ਇਹਨਾਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਜਿਹੜੀ ਜਿੱਦਾਂ ਹਰਵਿੰਦਰ ਨੇ ਦੱਸਿਆ ਵੀ ਟੈਕਨੋਲੋਜੀ ਦੇ ਨਾਲ ਸੰਬੰਧਿਤ ਕਰਾਂਗੇ। ਨਵੇਂ ਆ ਰਹੇ ਪ੍ਰਸ਼ਾਸਨ ਦੇ ਵਿੱਚ ਟੈਕਨੋਲੋਜੀ ਦੇ ਕਾਫੀ ਬੰਦੇ ਜਿਹੜੇ ਉਹ ਆ ਰਹੇ ਆ, ਖਾਸ ਕਰਕੇ ਇਲੋਨ ਮਸਕ ਦਾ ਨਾਂ ਸਭ ਨੂੰ ਪਤਾ ਵੀ ਬਹੁਤ ਜ਼ਿਆਦਾ ਉਹ ਚਰਚਾ ਦੇ ਵਿੱਚ ਆ। ਉਸ ਨੂੰ ਕਿੱਦਾਂ ਫਾਇਦਾ ਪਹੁੰਚ ਸਕਦਾ ਹੈ ਜਾਂ ਉਹ ਕੀ ਕਰ ਸਕਦਾ ਹੈ, ਉਹਨੂੰ ਸਪੈਸ਼ਲ ਇੱਕ ਮਹਿਕਮਾ ਨਵਾਂ ਬਣਾ ਕੇ ਜਿਹੜਾ ਆ ਉਹ ਵੀ ਦਿੱਤਾ ਗਿਆ ਹੈ। ਕੀ ਉਸ ਦੇ ਵਿੱਚ ਹੋ ਸਕਦਾ, ਉਸ ਦੇ ਬਾਰੇ ਜਿਹੜੀ ਆਪਾਂ ਚਰਚਾ ਕਰਾਂਗੇ। ਤੇ ਨਾਲ ਦੇ ਨਾਲ ਟੈਸਲਾ ਦੇ ਜਿਹੜੇ ਟਰੱਕਾਂ ਨੂੰ ਲੈ ਕੇ ਉਸ ਦਾ ਕੀ ਬਿਆਨ ਆਇਆ ਆ, ਉਹਦੇ ਬਾਰੇ ਵੀ ਆਪਾਂ ਜਿਹੜੀ ਉਹ ਚਰਚਾ ਆਪਣੇ ਦਰਸ਼ਕਾਂ ਦੇ ਨਾਲ, ਸਰੋਤਿਆਂ ਦੇ ਨਾਲ ਜਿਹੜੀ ਉਹ ਕਰਾਂਗੇ। ਹਰਵਿੰਦਰ, ਗੱਲਬਾਤ ਟੈਸਲਾ ਦੇ ਨੂੰ ਲੈ ਕੇ ਜਿਹੜੀ ਉੱਥੋਂ ਸ਼ੁਰੂਆਤ ਜਿਹੜੀ ਉਹ ਕਰਦੇ, ਕਿਉਂਕਿ ਚਰਚਾ ਦਾ ਇਸ ਟਾਈਮ ਬਹੁਤ ਵੱਡਾ ਜਿਹੜਾ ਇਹ ਵਿਸ਼ਾ ਬਣਿਆ ਪਿਆ ਆ। ਉਸਦੇ ਜਿਹੜੇ ਸਟਾਕ ਆ ਕਾਫੀ ਜ਼ਿਆਦਾ ਚੜ੍ਹੇ ਆ। ਜਦੋਂ ਆਪਾਂ ਲਾਸਟ ਟਾਈਮ ਵੀ ਗੱਲ ਕਰ ਰਹੇ ਸੀਗੇ ਵੀ ਇਨਵੈਸਟਮੈਂਟ ਕੁਛ ਮਿਲੀਅਨ ਦੀ ਕਰਕੇ ਜਦੋਂ ਬਿਲੀਅਨਸ ਦਾ ਜਿਹੜਾ ਉਹ ਫਾਇਦਾ ਹੁੰਦਾ ਆ, ਇਹ ਕਿਸੇ ਵੀ ਬਿਜ਼ਨਸਮੈਨ ਦੇ ਲਈ ਬੜਾ ਵਧੀਆ, ਬੜੀ ਸੋਹਣੀ ਜਿਹੜੀ ਸੁਨਹਿਰੀ ਚੀਜ਼ ਆ। ਸੋ ਦੌਰ ਲੱਗਦਾ ਟੈਸਲਾ ਦਾ ਸੁਨਹਿਰੀ ਚੱਲ ਰਿਹਾ। ਸੋ ਫਾਰ ਤਾਂ ਤੁਹਾਡੀ ਗੱਲ ਠੀਕ ਰਾਜ ਕਰਨਾ ਬਿਲਕੁਲ, ਕਿਉਂਕਿ ਜੇ ਅਸੀਂ ਇਲੋਨ ਮਸਕ ਦੀ ਗੱਲ ਕਰੀਏ, ਚਲੋ ਟੈਸਲਾ ਦੀ ਆਪਾਂ ਭਾਵੇਂ ਇੱਕ ਪਾਸੇ ਨੂੰ ਗੱਲ ਕਰ ਲਈਏ, ਟੈਸਲਾ ਦੇ ਵੀ ਕਿਸੇ ਹੱਦ ਤੱਕ ਇਹ ਚੀਜ਼ ਹੁੰਦੀ ਹੈ, ਲਾਗੂ ਹੁੰਦੀ ਹੈ, ਪਰ ਆਪਾਂ ਇਲੋਨ ਮਸਕ ਦੀ ਗੱਲ ਕਰਦੇ ਕਿਉਂਕਿ ਇਲੋਨ ਮਸਕ ਕੋਲ ਕਾਫੀ ਕੰਪਨੀਜ਼ ਹੈਗੀਆਂ ਜਿਹੜੀਆਂ ਵੱਡੇ ਨਾਮ ਆ, XAI ਆ, ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਆ, ਟੈਸਲਾ ਹੈਗੀ ਆ, ਹੈਨਾ, ਤੇ ਸਪੇਸ ਵਾਲੀ ਕੰਪਨੀ ਨੂੰ ਚਲਾਉਣ ਤੋਂ ਪਹਿਲਾਂ, ਹਨਾ। ਸੋ ਕਹਿਣਾ ਮਤਲਬ ਸਕਸੈਸਫੁਲ ਬਿਜ਼ਨਸਮੈਨ। ਚਲੋ ਉਸ ਪਾਸੇ ਨੂੰ ਆਪਾਂ ਨਹੀਂ ਜਾਂਦੇ, ਆਪਾਂ ਤੁਹਾਡੀ ਗੱਲ ਦੇ ਉੱਪਰ ਹੀ ਜਾਂਦੇ ਹਾਂ ਵੀ ਜਿਹੜਾ ਅੱਜ ਦੇ ਟਾਈਮ ਦੇ ਵਿੱਚ, ਅੱਜ ਦੇ ਦਿਨ ਟੈਸਲਾ ਦੇ ਜਿਹੜੇ ਸਟਾਕਸ ਆ ਰਾਜਕਰ ਨੂੰ ਕਾਫੀ ਜ਼ਿਆਦਾ ਪੌਪ ਹੋਏ, ਹੈਨਾ। ਅਸੀਂ ਇਹ ਦੇਖਿਆ ਕਿ ਜਦੋਂ ਇਲਾਨ ਮਸਕ ਨੇ ਸਾਰੇ ਇਲੈਕਸ਼ਨ ਕੈਂਪੇਨ ਦੇ ਵਿੱਚ ਪ੍ਰੈਜ਼ੀਡੈਂਟ ਇਲੈਕਟ ਟਰੰਪ ਦਾ ਸਾਥ ਦਿੱਤਾ, ਤੇ ਉਹਦੇ ਕਰਕੇ ਜਦੋਂ ਪ੍ਰੈਜ਼ੀਡੈਂਟ ਟਰੰਪ ਜਿਹੜੇ ਜਿੱਤ ਜਾਂਦੇ ਆ, ਤੇ ਉਸ ਸੰਬੰਧ ਦੇ ਵਿੱਚ ਕੀ ਹੁੰਦਾ ਕਿ ਉਹਨਾਂ ਦੇ ਜਿਹੜੇ ਕੰਪਨੀਜ਼ ਆ, ਖਾਸ ਤੌਰ ਤੇ ਟੈਸਲਾ ਦੇ ਸਟਾਕ ਕਾਫੀ ਉੱਪਰ ਜਾਂਦੇ ਆ। ਇਹ ਥੋੜੇ ਜਿਹੇ ਬੰਦੇ ਇਸ ਚੀਜ਼ ਨੂੰ ਕੰਟਰਡਿਕਟ ਵੀ ਕਰ ਰਹੇ ਸੀ ਕਿ ਇਹ ਕਿੱਦਾਂ ਹੋ ਸਕਦਾ, ਕਿਉਂਕਿ ਟਰੰਪ ਜਿਹੜੇ ਆ ਉਹਦਾ ਪ੍ਰੋ ਫੋਸਿਲ ਫਿਊਲ ਆ। ਹਾਂ, ਸਹੀ ਗੱਲ। ਉਹਨਾਂ ਦੀ ਜਿਹੜਾ ਸਟੈਂਡ ਅਪ ਹਿਸਟੋਰੀਕਲੀ ਉਹ ਇਹ ਰਿਹਾ ਵਾ, ਤੇ ਟੈਸਲਾ ਦੇ ਸਟਾਕ ਕਿੱਦਾਂ ਕੁਝ ਯੂਫੋਰੀਆ ਵੀ ਕਹਿ ਸਕਦੇ ਆ, ਕਿਸੇ ਨਾ ਕਿਸੇ ਤਰੀਕੇ ਨਾਲ ਰੈਗੂਲੇਸ਼ਨ ਬੰਦਾ ਐਡਮਿਨਿਸਟ੍ਰੇਸ਼ਨ ਚ ਆ ਗਿਆ, ਬੰਦੇ ਨੂੰ ਇਨਸਾਈਡ ਨੌਲੇਜ ਹੁੰਦੀ, ਚਲੋ ਫਰਕ ਪੈਂਦਾ। ਬਿਲਕੁਲ ਫਰਕ ਪੈਂਦਾ। ਤਾਂ ਹੁਣ ਜਿਹੜੀ ਗੱਲ ਕੁਝ ਸਾਹਮਣੇ ਆਈ ਆ, ਇਹ CNBC ਨੇ ਰਿਪੋਰਟ ਕੱਢੀ ਆ। ਸੋ ਉਹਦੇ ਵਿੱਚ ਇਹ ਕਿਹਾ ਕਿ ਜਿਹੜੇ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਆ, ਉਹਨਾਂ ਦੀ ਜਿਹੜੀ ਟ੍ਰਾਂਜੀਸ਼ਨ ਟੀਮ ਆ ਪਲਾਨ ਕਰ ਰਹੀ ਹੈ ਫੈਡਰਲ ਫਰੇਮਵਰਕ ਟੂ ਰੈਗੂਲੇਟ ਸੈਲਫ ਡਰਾਈਵਿੰਗ ਵਹੀਕਲਸ ਐਜ਼ ਅ ਟਾਪ ਪ੍ਰਾਇੋਰਟੀ। ਸੋ ਇਹ ਮੈਨੂੰ ਲੱਗਦਾ ਸੀ ਕਿ ਜਦੋਂ ਆਪਾਂ ਆਪਣੀ ਗੱਲਬਾਤ ਕਰਦੇ, ਆਪਣੇ ਲਈ ਬੜਾ ਇੰਪੋਰਟੈਂਟ ਟੌਪਿਕ ਆ, ਹਨਾ। ਬਾਰ-ਬਾਰ ਆਪਾਂ ਗੱਲ ਕਰਦੇ ਕਿ ਜਦੋਂ ਸੈਲਫ ਡਰਾਈਵਿੰਗ ਦਾ ਜਿਹੜਾ ਫਰੇਮਵਰਕ ਸਾਹਮਣੇ ਆਇਆ, ਤਾਂ ਵੀ ਉਹਨਾਂ ਦੀ ਟੌਪ ਪ੍ਰਾਇੋਰਟੀ ਦੇ ਉੱਤੇ ਆ, ਹੈਨਾ। ਸਹੀ। ਤੇ ਉਹਦੇ ਵਿੱਚ ਇਹ ਸਾਰੀ ਚੀਜ਼ਾਂ ਮੇਕ ਸੈਂਸ ਕਰਦੀਆਂ, ਕਿਉਂਕਿ ਤੁਸੀਂ 2+2 4 ਇਕੁਅਲ ਕਰ ਸਕਦੇ ਹੋ ਉਹਨੂੰ। ਉਹ ਕਿਸ ਤਰ੍ਹਾਂ ਮੈਂ ਉਹਦੀ ਡਿਟੇਲ ਵਿੱਚ ਦੱਸਦਾ ਕਿ ਪ੍ਰੈਜ਼ੀਡੈਂਟ ਟਰੰਪ ਦਾ ਜਿਹੜਾ ਇਮੀਗ੍ਰੇਸ਼ਨ ਦਾ ਸਭ ਤੋਂ ਵੱਡਾ ਰਿਟੋਰਿਕ ਚੱਲਦਾ ਪਿਆ, ਮੈਂ ਇਮੀਗ੍ਰੇਸ਼ਨ ਵਾਲੇ ਜਿਹੜੇ ਬੰਦੇ ਆ, ਜਿਹੜੇ ਇਲੀਗਲ ਆ ਜਾਂ ਲੋ ਸਕਿਲਡ ਬੰਦੇ, ਉਹਨਾਂ ਨੂੰ ਅਮਰੀਕਾ ਵਿੱਚ ਆਉਣ ਨਹੀਂ ਦੇਣਾ, ਹਨਾ। ਪੁਆਇੰਟ ਬੇਸ ਇਮੀਗ੍ਰੇਸ਼ਨ ਰੱਖਣੀ ਆ ਜਾਂ ਉਹਦੇ ਸਮਾਜ। ਸੋ ਉਹਦੇ ਵਿੱਚ ਵੀ ਕੀ ਆ ਕਿ ਜਿਹੜੇ ਜਿੱਦਾਂ ਡਰਾਈਵਿੰਗ ਹੋ ਗਈ ਚੀਜ਼ਾਂ ਦੀ, ਤੇ ਉਹਦੇ ਲਈ ਆਪਾਂ ਨੂੰ ਬਹੁਤ ਜ਼ਿਆਦਾ ਐਜੂਕੇਸ਼ਨ ਦੀ ਲੋੜ ਨਹੀਂ ਹੁੰਦੀ, ਹਨਾ। ਠੀਕ ਆ, ਉਹ ਵੀ ਸਕਿੱਲ ਵਾਲਾ ਵਰਕ ਆ,
ਤੇ ਪਰ ਉਹ ਜਿਹੜੇ ਆਪਣੇ ਜ਼ਿਆਦਾ ਇਮੀਗ੍ਰੈਂਟਸ ਲੋਕੀ ਆਉਂਦੇ ਆ ਉਹ ਡਰਾਈਵਿੰਗ ਦੇ ਕੰਮ ਦੇ ਵਿੱਚ ਬਹੁਤ ਜਾਂਦੇ ਆ ਕਿਉਂਕਿ ਉਹ ਇੱਕ ਈਜ਼ੀ ਟ੍ਰਾਂਜੀਸ਼ਨ ਹੈਗਾ ਤੇ ਕੰਪੈਰੀਟਿਵਲੀ ਤੁਸੀਂ ਤੁਹਾਨੂੰ ਕੁਝ ਉਦਾਂ ਦਾ ਨਹੀਂ ਚਾਹੀਦਾ ਹੁੰਦਾ ਤੁਸੀਂ ਸਿੱਖ ਸਕਦੇ ਹੋ ਜਿਹਦੇ ਵਿੱਚ ਉਬਰ ਦੇ ਵਿੱਚ ਆਪਣੀ ਕਮਿਊਨਿਟੀ ਵਿੱਚ ਕਾਫੀ ਲੋਕ ਆ ਟਰੱਕ ਡਰਾਈਵਿੰਗ ਵਿੱਚ ਆਪਣੀ ਕਮਿਊਨਿਟੀ ਤੇ ਕਾਫੀ ਰੁਝਾਨ ਹੋਰ ਵੀ ਸੰਬੰਧਿਤ ਗੱਲਾਂ ਸੋ ਉਹਦੇ ਵਿੱਚ ਪ੍ਰੈਜ਼ੀਡੈਂਟ ਜਿਹੜੇ ਇਲੈਕਟਡ ਡੋਨਲਡ ਟਰੰਪ ਆ ਉਹਨੇ ਟ੍ਰਾਂਜੀਸ਼ਨ ਟੀਮ ਜਿਹੜੀ ਆ ਉਹ ਫੈਡਰਲ ਫਰੇਮਵਰਕ ਜਦੋਂ ਬਣਾ ਰਹੀ ਆ ਔਨ ਪ੍ਰਾਇੋਰਟੀ ਫॉर ਸੈਲਫ ਡਰਾਈਵਿੰਗ ਵਹੀਕਲਸ ਤੇ ਇਹਦੇ ਵਿੱਚ ਤੁਸੀਂ ਇਹਦੇ ਇਹੀ ਇੱਕ ਕਾਰਨ ਬਣਿਆ ਕਿ ਜਿਹੜਾ ਟੈਸਲਾ ਦਾ ਸਟਾਕ ਆ ਉਹ 5% ਅੱਜ ਦੇ ਦਿਨ ਵਧੇਗਾ ਹੈ ਨਾ ਕਿਉਂਕਿ ਸਾਨੂੰ ਉਹਦੇ ਵਿੱਚ ਇਹਦੇ ਵਿੱਚ ਇਹ ਆ ਕਿ ਜਿਹੜਾ ਆਪਣੀ ਇਹ ਜਿਹੜੀ ਬਲੂਮਬਰਗ ਨੇ ਵੀ ਇਹ ਰਿਪੋਰਟ ਜਿਹੜੀ ਉਹ ਸ਼ੇਅਰ ਕੀਤੀ ਹੈ ਨਾ ਸੋ ਉਹਦੇ ਵਿੱਚ ਇਹ ਹੈ ਕਿ ਜਿਹੜਾ ਨੈਸ਼ਨਲ ਹਾਈਵੇ ਸੇਫਟੀ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਆ ਤੇ ਜਿਹੜਾ ਕਿ ਆਫ ਕੋਰਸ ਟਰਾਂਸਪੋਰਟੇਸ਼ਨ ਡਿਪਾਰਟਮੈਂਟ ਦਾ ਯੂਨਿਟ ਆ ਉਹਨੂੰ ਇਹ ਓਵਰਸੀ ਕਰਨ ਦੇ ਲਈ ਸੈਲਫ ਡਰਾਈਵਿੰਗ ਟੈਕਨੋਲੋਜੀ ਨੂੰ ਦੇਖਿਆ ਗਿਆ ਕਰਨ ਦੇ ਲਈ ਉਹਨੂੰ ਕਿਹਾ ਸੋ ਕੁਦਰਤੀ ਆ ਕਿ ਜੇ ਡਿਪਾਰਟਮੈਂਟ ਕੋਲੇ ਚੀਜ਼ ਔਨ ਪ੍ਰਾਇੋਰਟੀ ਆ ਤੇ ਉਹਦੇ ਵਿੱਚ ਇਹ ਆ ਕਿ ਜਿਹੜੀ ਨਾਲ ਦੀ ਨਾਲ ਜਿਹੜੇ ਵਿਵੇਕ ਰਾਮਾਸਵਾਮੀ ਆ ਤੇ ਇਲਨ ਮਸਕ ਆ ਉਹ ਤੇ ਆਲਰੇਡੀ ਇੱਕ ਤੁਸੀਂ ਜਿਹੜੀ ਗੱਲ ਕੀਤੀ ਕਿ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਦੇ ਉੱਪਰ ਗੱਲ ਕਰ ਰਹੇ ਆ ਤੇ ਉਹਦੇ ਵਿੱਚ ਉਹ ਕੀ ਗੱਲ ਕਰਦੇ ਕਿ ਜਿਹੜੀ ਬਿਊਰੋਕ੍ਰੇਸੀ ਆ ਉਹਨੂੰ ਐਂਡ ਕਰਨਗੇ ਤੇ ਜਿਹੜੇ ਰਿਲੈਕਸ ਕਰਨਗੇ ਜਿਹੜੇ ਰੈਗੂਲੇਸ਼ਨ ਘਟਾਉਣੀਆਂ ਬੇਸਿਕਲੀ ਸੋ ਇਹ ਮੈਨੂੰ ਇਹ ਵੀ ਤਾਂ ਮੈਂ ਕਹਿੰਦਾ 2+2 ਨੂੰ ਤੁਸੀਂ 4 ਇਕੱਠਿਆਂ ਇਸ ਤਰੀਕੇ ਨਾਲ ਵੀ ਕਰ ਸਕਦੇ ਹੋ ਕਿ ਜਿੱਦਾਂ ਦੀ ਟਰਮ ਯੂਜ਼ ਹੋ ਰਹੀਆਂ ਜਿੱਦਾਂ ਦੀ ਪ੍ਰਾਇੋਰਟੀ ਸੈੱਟ ਹੋ ਰਹੀਆਂ ਤੇ ਇਹਦੇ ਵਿੱਚ ਜਿਹੜੇ ਸ਼ਰੂਡ ਇਨਵੈਸਟਰਸ ਆ ਉਹ ਇਹ ਚੀਜ਼ਾਂ ਨੂੰ ਦੇਖ ਰਹੇ ਆ ਕਿ ਇਹ ਸਾਰੀ ਜਿਹੜੀ ਚੀਜ਼ਾਂ ਦਾ ਇਲਨ ਮਸਕ ਨੂੰ ਤੇ ਸਾਡੇ ਇਸ ਕੇਸ ਦੇ ਵਿੱਚ ਟੈਸਲਾ ਨੂੰ ਜ਼ਰੂਰ ਫਾਇਦਾ ਬਿਲਕੁਲ ਉਦਾਂ ਦੇਖੋ ਜਿਹੜੀ ਰਿਪਬਲਿਕਨ ਪਾਰਟੀ ਆ ਜਾਂ ਜਿੱਦਾਂ ਟਰੰਪ ਆ ਜਾਂ ਉਹ ਵਾਲਾ ਪਾਸਾ ਆ ਉਹ ਜਿੱਦਾਂ ਤੁਸੀਂ ਸ਼ੁਰੂਆਤ 'ਚ ਕਿਹਾ ਵੀ ਤੇਲ ਵਾਲੀ ਪੱਖ ਨੂੰ ਗੱਲ ਕਰਦਾ ਆ ਹਾਲਾਤ ਜਿਹੜੇ ਆ ਦੇਖੋ ਕਿੱਦਾਂ ਬਦਲ ਗਏ ਜਿਹੜੇ ਲਿਬਰਲ ਸੀਗੇ ਕਿਸੇ ਟਾਈਮ ਦੇ ਉੱਤੇ ਟੈਸਲਾ ਦੀ ਗੱਡੀ ਲੈਣ ਨੂੰ ਕਰਦੇ ਸੀਗਾ ਵੀ ਬੱਲੇ ਬੱਲੇ ਆ ਹੁਣ ਉਹ ਕਹਿੰਦੇ ਵੀ ਟੈਸਲਾ ਵਰਗੀ ਗੱਡੀ ਨਕਮੀ ਨਹੀਂ ਤੇ ਹੁਣ ਜਿਹੜੇ ਦੂਜੇ ਆ ਜਿਹੜੇ ਟਰੱਕ ਚਲਾਉਣ ਵਾਲੇ ਸੀਗੇ ਜਾਂ ਪਿਕਅਪ ਵੱਡੇ ਚਲਾਉਣ ਵਾਲੇ ਸੀ ਉਹ ਕਹਿੰਦੇ ਵੀ ਹੁਣ ਅਸੀਂ ਟੈਸਲਾ ਲੈਣੀ ਆ ਹੁਣ ਅਸੀਂ ਸਾਈਬਰ ਟਰੱਕ ਜਿਹੜਾ ਉਹ ਲੈਣਾ ਪਾਸਾ ਜਿਹੜਾ ਇਸ ਟਾਈਮ ਪਲਟ ਗਿਆ ਡਿਪੈਂਡ ਕਰਦਾ ਵੀ ਕਿਹੜੀ ਅਲਾਈਨਮੈਂਟ ਕਿਹਦੇ ਨਾਲ ਆ ਜਦੋਂ ਉਹ ਲੈਫਟ ਲੀਨਿੰਗ ਸੀਗਾ ਉਦੋਂ ਲੈਫਟ ਵਾਲਿਆਂ ਨੇ ਉਹਨੂੰ ਗਲੇ ਲਾਇਆ ਤੇ ਦੂਜਿਆਂ ਨੇ ਜਿਹੜਾ ਉਹ ਲਤਾੜਿਆ ਹੁਣ ਜਿਹੜਾ ਇਸ ਟਾਈਮ ਮਾਹੌਲ ਜਿਹੜਾ ਉਹ ਉਲਟਿਆ ਪਿਆ ਆ ਇੱਕ ਜਿਹੜੇ ਲੋਕ ਇਸ ਭੁਲੇਖੇ ਦੇ ਵਿੱਚ ਸੀਗੇ ਉਹਨਾਂ ਦਾ ਮਿਲਦਾ ਸ਼ਾਇਦ ਸ਼ੱਕ ਥੋੜਾ ਜਿਹਾ ਤਾਂ ਦੂਰ ਹੋਣਾ ਚਾਹੀਦਾ ਆ ਜਿਹੜੇ ਸੋਚਦੇ ਸੀਗੇ ਵੀ ਜਦੋਂ ਟਰੰਪ ਐਡਮਿਨਿਸਟ੍ਰੇਸ਼ਨ ਆਊਗਾ ਉਹ ਜਿਹੜੇ ਸੈਲਫ ਡਰਾਈਵਿੰਗ ਆ ਜਾਂ ਉਹ ਵਾਲੀਆਂ ਚੀਜ਼ਾਂ ਨੂੰ ਮੂੰਹ ਨਹੀਂ ਕਰਨਗੇ ਪਰ ਕਿਉਂਕਿ ਹੁਣ ਈਲਨ ਮਸਕ ਦਾ ਜਿਹੜਾ ਕਾਰੋਬਾਰ ਆ ਖਾਸ ਕਰਕੇ ਜਿਹੜੇ ਟੈਸਲਾ ਦੀਆਂ ਵੈਨਸ ਆ ਜਾਂ ਟੈਕਸੀਜ਼ ਆ ਰਹੀਆਂ ਆ ਤੇ ਜਾਂ ਫਿਰ ਟਰੱਕ ਸਾਈਬਰ ਜਿਹੜੀਆਂ ਆ ਉਹ ਸਾਰਾ ਕੁਝ ਜਿਹੜਾ ਸੈਲਫ ਡਰਾਈਵਿੰਗ ਦੇ ਉੱਤੇ ਡਿਪੈਂਡੈਂਟ ਆ ਜਿਹਦੇ ਕੋਲ ਜੇ ਉਹਦੀ ਸੱਜੀ ਬਾਂਹ ਦੇ ਤੌਰ ਤੇ ਆ ਜਾਂ ਉਹਦਾ ਕੰਨ ਉਹਦੇ ਕੋਲ ਆ ਤਾਂ ਓਬਵੀਅਸਲੀ ਉਹਨੇ ਉਹਨਾਂ ਰੈਗੂਲੇਸ਼ਨ 'ਚ ਢਿੱਲ ਦੇ ਕੇ ਜਿਹੜੀ ਤਬਦੀਲੀ ਆਉਣੀ ਆ ਸੋ ਟਰੱਕਰਸ ਨੂੰ ਵੀ ਬੜਾ ਧਿਆਨ ਦੇ ਨਾਲ ਦੇਖਣਾ ਪੈਣਾ ਵੀ ਚੇਂਜਸ ਜਿਹੜੇ ਇਸ ਦੇ ਵਿੱਚ ਜਲਦੀ ਵੱਡੇ ਪੱਧਰ ਦੇ ਉੱਤੇ ਜਿਹੜੇ ਉਹ ਆ ਸਕਦੇ ਆ 4 ਸਾਲ ਇਨਫ ਟਾਈਮ ਹੈਗਾ ਆ ਕਿਸੇ ਨੂੰ ਕਨਵਿੰਸ ਕਰਕੇ ਕੋਈ ਇੱਕ ਚੀਜ਼ ਨੂੰ ਜਿਹੜਾ ਉਹ ਅੱਗੇ ਵਧਾਵਾ ਜਿਹੜਾ ਉਹ ਦੇਣਾ ਹੈਗਾ ਆ ਹੁਣ DOGE ਆ ਜਿਹੜਾ ਨਵਾਂ ਡਿਪਾਰਟਮੈਂਟ ਤੇ ਕਈ ਵਾਰੀ ਮੈਨੂੰ ਇਦਾਂ ਲੱਗਦਾ ਵੀ ਉਹ ਨਾਮ ਹੀ ਇਸ ਹਿਸਾਬ ਨਾਲ ਚੁਣਿਆ ਆ ਵੀ ਜਿਹੜਾ ਇੱਕ ਕ੍ਰਿਪਟੋ ਕਰੰਸੀ DOGE ਆ ਵੀ ਸ਼ਾਇਦ ਉਹਦਾ ਵੀ ਨਾਲ ਚੜਾਈ ਜਿਹੜੀ ਉਹ ਹੋ ਜਿਆ ਕਰੇ ਸੋ ਲੈਟਸ ਕੀ ਬਣਦਾ ਆ ਪਰ ਇਹ ਆ ਵੀ ਸੈਲਫ ਡਰਾਈਵਿੰਗ ਦੇ ਉੱਤੇ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਆ ਵੀ ਰਿਲੈਕਸ ਕਰਨਗੇ ਉਹਦੇ ਨਾਲ ਤੇਜ਼ੀ ਜਿਹੜੀ ਉਹ ਆ ਸਕਦੀ ਆ ਕਾਨੂੰਨੀ ਤੌਰ ਦੇ ਉੱਤੇ ਕਿੱਦਾਂ ਬਣੂਗੀ ਗੱਲ ਇਹ ਜਿਹੜੀ ਉਹ ਦੇਖਣ ਵਾਲੀ ਗੱਲ ਆ ਉਤੋਂ ਹਰਵਿੰਦਰ ਨਾਲ ਜਿਹੜਾ ਇਸ ਦੀਆਂ ਹੁਣ ਕਿਉਂਕਿ ਮਲਟੀਪਲ ਇਹਦੀਆਂ ਕੰਪਨੀਆਂ ਦਾ ਟਵਿੱਟਰ ਨੂੰ ਬਾਏ ਕਰਕੇ ਇਸਨੇ ਐਕਸ ਜਿਹੜਾ ਉਹ ਕੀਤਾ ਸੀਗਾ ਇਲੈਕਸ਼ਨਸ ਤੋਂ ਬਾਅਦ ਦੇ ਵਿੱਚ ਕੀ ਜਿਹੜਾ ਉਹ ਆਪਾਂ ਨੂੰ ਦੇਖਣ ਮਿਲਿਆ ਸ਼ੁਰੂਆਤ ਦੇ ਵਿੱਚ ਤਾਂ ਆਪਾਂ ਦੇਖਿਆ ਸੀ ਜਦੋਂ ਇਹਨੇ ਟਵਿੱਟਰ ਬਾਏ ਕੀਤਾ ਬਹੁਤ ਸਾਰੀਆਂ ਕੰਪਨੀਆਂ ਨੇ ਐਡਵਰਟਾਈਜ਼ਮੈਂਟ ਕਰਨੀ ਜਿਹੜੀ ਉਹ ਘਟਾ ਦਿੱਤੀ ਸੀ ਪਰ ਐਕਸ ਦੇ ਉੱਤੇ ਕਾਫੀ ਪ੍ਰਚਾਰ ਜਿਹੜਾ ਹੈ ਓਬਵੀਅਸਲੀ ਇਹਦਾ ਆਪਣਾ ਤੇ ਉਹਨਾਂ ਦੀ ਪਾਰਟੀ ਦਾ ਜਿਹੜਾ ਉਹ ਹੋਇਆ ਆ ਸੋ ਇਸ ਟਾਈਮ ਕਿਦਾਂ ਦੇ ਹਾਲਾਤ ਉਹਨੂੰ ਦੇਖ ਕੇ ਜਿਹੜਾ ਉਹ ਚੱਲ ਰਹੇ ਹਾਂਜੀ ਸੋ ਮੈਂ ਥੋੜੀ ਜਿਹੀ ਪਿਛਲੀ ਵਾਰੀ ਦੀ ਗੱਲ ਵਿੱਚ ਐਡ ਕਰ ਦਵਾਂ ਕਿ ਜਿਹੜੇ ਸੈਲਫ ਡਰਾਈਵਿੰਗ ਦੀ ਨਾ ਕਿਉਂਕਿ ਆਪਾਂ ਜਦੋਂ ਗੱਲ ਕਰਦੇ ਹਾਂ ਕਿ ਬੜਾ ਸੈਂਸਿਟਿਵ ਜਿਹਾ ਟੌਪਿਕ ਹੋ ਜਾਂਦਾ ਉਹਦਾ ਆਬਵੀਅਸ ਰੀਜ਼ਨਸ ਤੇ ਉਹਦੇ ਵਿੱਚ ਮੈਂ ਥੋੜਾ ਹੋਰ ਇਹਦੇ ਵਿੱਚ
ਐਡ ਕਰ ਦੇਵਾਂ ਕਿ ਦੇਖੋ ਟੈਸਲਾ ਦਾ ਇੱਕ ਪਾਸੇ ਆਪਾਂ ਪਿਛਲੇ ਕਈ ਟਾਕ ਸ਼ੋਜ਼ ਵਿੱਚ ਗੱਲ ਕਰ ਚੁੱਕਿਆ ਕਿ ਕਈ ਕੰਪਨੀਆਂ ਨੇ ਆਲਰੇਡੀ ਕਾਫੀ ਸਕਸੈਸਫੁਲ ਇਹਦੇ ਉੱਤੇ ਰਨ ਕੀਤਾ। ਟੈਸਲਾ ਕੋਲ ਜੇ ਫੁੱਲੀ ਸੈਲਫ ਡਰਾਈਵਿੰਗ ਫੀਚਰ ਨਹੀਂ ਹੈਗਾ ਐਜ਼ ਟੁਡੇ ਨਾ, ਆਟੋਨੋਮਸ ਫੀਚਰ ਜ਼ਰੂਰ ਹੈਗਾ ਪਰ ਦੇ ਸਟਿਲ ਰਿਕੁਆਇਰ ਜਿਹੜਾ ਇੱਕ ਬੰਦਾ ਵੀਲ ਦੇ ਪਿੱਛੇ ਬੈਠਾ ਹੋਇਆ ਸਟੀਅਰਿੰਗ ਵੀਲ ਤੇ। ਪਰ ਜਿਹੜੇ ਗੂਗਲ ਦੀ ਵੈਮੋ ਆ ਉਹਨਾਂ ਨੂੰ ਸਾਨੂੰ ਪਤਾ ਸੈਨ ਫ੍ਰਾਂਸਿਸਕੋ, ਐਰੀਜ਼ੋਨਾ, ਪਿੱਛੇ ਜੋ ਐਲਏ ਦੇ ਵਿੱਚ ਵੀ ਸੈਲਫ ਡਰਾਈਵਿੰਗ ਜਿਹੜੀ ਆ ਉਹ ਸ਼ੁਰੂ ਕੀਤੀ ਆ, ਹੋਰ ਸੈਨ ਐਂਟੋਨੀਓ ਦੇ ਵਿੱਚ, ਸ਼ਾਇਦ ਟੈਕਸਸ ਦੇ ਵਿੱਚ। ਹੁਣ ਪਰ ਪਿਛਲੇ ਜਦੋਂ ਟੈਸਲਾ ਦਾ ਉਹਨਾਂ ਨੇ ਐਨੂਅਲ ਇਵੈਂਟ ਹੁੰਦਾ ਤੇ ਉਹਦੇ ਵਿੱਚ ਕਹਿੰਦੇ ਕਿ ਮਾਡਲ 3 ਤੇ ਮਾਡਲ Y ਦੇ ਵਿੱਚ ਟੈਕਸਸ ਤੇ ਕੈਲੀਫੋਰਨੀਆ ਦੇ ਵਿੱਚ ਫੁੱਲ ਸੈਲਫ ਅਨਸੁਪਰਵਾਈਜ਼ਡ ਫੁੱਲ ਸੈਲਫ ਡਰਾਈਵਿੰਗ ਟੈਕਨੋਲੋਜੀ ਅਪ ਐਂਡ ਰਨਿੰਗ ਹੋਏਗੀ। ਅੱਛਾ। ਸੋ ਉਹਨਾਂ ਇਹ ਚੀਜ਼ ਜਿਹੜੀ ਪਿੱਛੇ ਜੇ ਇਵੈਂਟ ਹੋਇਆ ਸੀ ਜਿਹਦੇ ਵਿੱਚ ਤੁਸੀਂ ਦੱਸਿਆ ਨਾ ਸਾਈਬਰ ਕੈਪ ਤੇ ਰੋਬੋ ਵੈਨ ਦੇ ਰਿਲੀਜ਼ ਕੀਤਾ, ਉਹਦੇ ਵਿੱਚ ਉਹਨਾਂ ਇਹ ਚੀਜ਼ ਕਹੀ ਸੀ ਕਿ ਟੈਕਸਸ ਤੇ ਕੈਲੀਫੋਰਨੀਆ ਦੇ ਵਿੱਚ ਅਗਲੇ ਸਾਲ ਮਾਡਲ 3 ਤੇ ਮਾਡਲ Y ਦੇ ਇਲੈਕਟ੍ਰਿਕ ਵਹੀਕਲ ਫੁੱਲੀ ਆਟੋਨੋਮਸ ਹੋ ਜਾਣਗੇ। ਪਰ ਇਹ ਵੀ ਇਦਾਂ ਦੇ ਵਾਅਦੇ, ਸੌਰੀ ਮੈਂ ਵਿੱਚ ਕਰ ਰਿਹਾ, ਇਦਾਂ ਦੇ ਵਾਅਦੇ ਨੇ ਪਹਿਲਾਂ ਵੀ ਕਈ ਕੀਤੇ ਆ ਪਰ ਸਾਰੇ ਉਹ ਵੀ ਨਹੀਂ ਹੋਏ। ਹਾਂਜੀ, ਸੋ ਉਹਨਾਂ ਨੇ ਤਾਂ ਉਹੀ ਗੱਲ ਦੱਸਦਾ ਨਾ ਕਿ ਸਭ ਤੋਂ ਵੱਡੀ ਹਰਡਲ ਉਹਨਾਂ ਸਾਹਮਣੇ ਕੀ ਆ, ਉਹ ਹੈਗੀ ਐਡਮਿਨਿਸਟ੍ਰੇਸ਼ਨ। ਐਡਮਿਨਿਸਟ੍ਰੇਸ਼ਨ ਹੋਇਆ ਵੀ ਤੁਹਾਡਾ ਇੰਨਾ ਡੇਟਾ ਵਾ, ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਕੀ ਐਡਮਿਨਿਸਟ੍ਰੇਸ਼ਨ ਕਰਦੀ ਉਹ ਤਾਂ ਚਲੋ ਫਿਊਚਰ ਵਿੱਚ ਪਤਾ, ਪਰ ਜਦੋਂ ਟ੍ਰਾਂਜੀਸ਼ਨ ਟੀਮ ਆ ਜਿਹਦੇ ਵਿੱਚ ਗੱਲ ਕਰਦੇ ਆ, ਜਿਹੜੀ ਟਰਾਂਸਪੋਰਟੇਸ਼ਨ ਡਿਪਾਰਟਮੈਂਟ ਦੀ ਗੱਲ ਕੀਤੀ ਹੈ ਕਿ ਫੈਡਰਲ ਰੈਗੂਲੇਟਰੀ ਫਰੇਮਵਰਕ ਬਣਾ ਰਿਹਾ ਵਾ ਸੈਲਫ ਡਰਾਈਵਿੰਗ ਵਹੀਕਲਸ ਦੇ ਵਾਸਤੇ, ਉਹਦੇ ਵਿੱਚ ਉਹ ਐਮਿਲ ਮਾਈਕਲ ਜਿਹੜੇ ਉਬਰ ਦੇ ਐਗਜ਼ੈਕਟਿਵ ਪੁਰਾਣੇ ਤੇ ਰਿਪਬਲਿਕਨ ਰਿਪਰੈਜ਼ੈਂਟੇਟਿਵ ਸੈਮ ਗ੍ਰੇਵਸ ਮਿਜ਼ੂਰੀ ਤੋਂ ਤੇ ਗੈਰਟ ਗ੍ਰੇਵਸ ਜਿਹੜੇ ਲੁਜ਼ੀਆਨਾ ਤੋਂ, ਠੀਕ ਹੈ ਨਾ, ਇਹਨਾਂ ਦੇ ਜਿਹੜੇ ਨਾਂ ਉਹ ਕਾਫੀ ਚਰਚਾ ਦੇ ਵਿੱਚ ਹੈਗੇ ਆ। ਸੋ ਇਹ ਦੇਖੋ ਕਿ ਇਹ ਜਿਹੜਾ ਇਹ ਕਿਹੜੀ ਫੁੱਲ ਸਪੀਡ ਦੇ ਉੱਤੇ ਕੰਮ ਚੱਲ ਰਿਹਾ ਕਿ ਡੇ 1 ਤੋਂ ਜਦੋਂ ਐਡਮਿਨਿਸਟ੍ਰੇਸ਼ਨ ਹੋਈ ਉਹਨਾਂ ਟਾਈਮ ਵੇਸਟ ਨਹੀਂ ਕਰਨਾ, ਫੁੱਲ ਸਪੀਡ ਹੈਡ ਆ ਉਹਨਾਂ ਦਾ। ਹੁਣ ਤੁਹਾਡੀ ਗੱਲ ਕਰਦੇ ਆ ਜਿਹੜੇ ਤੁਸੀਂ ਗੱਲ ਕੀਤੀ ਐਗਜ਼ੋਡਸ ਦੀ, ਹਨਾ, ਸੀਰੀਜ਼ ਦੇ ਵਿੱਚ ਹੋਇਆ। ਪਹਿਲਾ ਐਗਜ਼ੋਡਸ ਤੁਸੀਂ ਦੇਖਿਆ ਕਿ ਜਦੋਂ ਟੇਕ ਓਵਰ ਕੀਤਾ ਉਸ ਤੋਂ ਬਾਅਦ ਫਿਰ ਐਗਜ਼ੋਡਸ ਅਸੀਂ ਦੇਖਦੇ ਹਾਂ ਕਿ ਉਹਨਾਂ ਦੇ ਕਰਕੇ ਹੋਇਆ ਕਿ ਜਿੱਦਾਂ ਉਹਨਾਂ ਨੇ ਆਪਣੇ ਕੋਈ 40% ਕਹਿੰਦਾ, ਕੋਈ 60% ਕਹਿੰਦਾ, ਕੋਈ 70% ਤੱਕ ਜਿਹੜੇ EMPLOYE ਆ ਉਹ ਖਤਮ ਕਰ ਦਿੱਤੇ ਜਾਂਦੇ ਆ, ਉਹਨਾਂ ਦੀ ਪੋਜੀਸ਼ਨਸ ਖਤਮ ਕਰ ਦਿੱਤੀਆਂ ਜਾਂਦੀਆਂ। ਸੋ ਉਹਦੇ ਵਾਸਤੇ ਵੀ ਹੋਇਆ। ਫਿਰ ਉਸ ਤੋਂ ਬਾਅਦ ਜਿੱਦਾਂ ਨੇ ਟਰੰਪ ਦੀ ਇਲੈਕਸ਼ਨ ਕੈਂਪੇਨ ਦੇ ਵਿੱਚ ਇਲਨ ਮਸਕ ਨੇ ਆਪਣੇ ਆਪ ਨੂੰ ਰੱਖਿਆ, ਉਹਦੇ ਕਰਕੇ ਕਾਫੀ ਜਿਹੜੇ ਲੋਕ ਆ ਉਹਦੇ ਤੋਂ ਵਾਂਝੇ ਹੋਏ, ਹੈ ਨਾ, ਵੀ ਉਹ ਤੋਂ ਛੱਡ ਕੇ ਟਵਿੱਟਰ ਵੀ ਅਸੀਂ ਨਹੀਂ ਇਲਨ ਮਸਕ ਨੂੰ ਸਪੋਰਟ ਕਰ, ਆਈਡੀਓਲੋਜੀਕਲ ਡਿਫਰੈਂਸਿਸ ਕਰਕੇ। ਸੋ ਹੁਣ ਜਿਹੜਾ ਐਗਜ਼ੋਡਸ ਰਾਜਕਰਨ ਹੋ ਰਿਹਾ ਉਹ ਹੈ ਕਿ 15 ਤਰੀਕ ਨੂੰ ਜਿਹੜੀ ਨਿਕਲੀ 15 ਤਰੀਕ ਆ ਰਿਪੋਰਟ ਆਈ ਆ। ਹਾਂਜੀ, ਸੋ ਉਹਦੇ ਵਿੱਚ ਇਹਨੇ ਆਪਣੀ ਟਰਮਸ ਐਂਡ ਪਾਲਿਸੀਜ਼ ਜਿਹੜੀਆਂ ਚੇਂਜ ਕੀਤੀਆਂ। ਸੋ ਚੇਂਜ ਕਰਨ ਦੇ ਵਿੱਚ ਜਿਹੜੀ ਟਰਮਸ ਐਂਡ ਪਾਲਿਸੀਜ਼ ਵਿੱਚ ਉਹਨੇ ਕਿਹਾ ਕਿ ਅਸੀਂ ਜਿਹੜਾ ਤੁਹਾਡਾ ਡੇਟਾ ਵਾ, ਜਿਹੜੇ ਯੂਜ਼ਰ ਦਾ ਡੇਟਾ ਵਾ, ਉਹਨੂੰ ਅਸੀਂ ਜਿਹੜੇ ਸਾਡੇ AI ਦੇ ਫੀਚਰ ਆ ਜਾਂ ਹੋ ਸਕਦਾ ਪੋਸੀਬਲੀ XAI ਜਿਹੜੀ ਉਹਦੀ ਕੰਪਨੀ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਟਵਿੱਟਰ ਦਾ ਡੇਟਾ ਅਸੀਂ ਯੂਜ਼ ਕਰਾਂਗੇ ਔਰ ਉਹਨਾਂ ਦੇ ਮਾਡਲਸ ਨੂੰ ਟ੍ਰੇਨ ਕਰਾਂਗੇ। ਸੋ ਆਫ ਕੋਰਸ ਜਦੋਂ ਤੁਸੀਂ ਕੋਈ ਮਾਡਲ ਨੂੰ ਟ੍ਰੇਨ ਕਰਨ ਦੇ ਲਈ ਕਿਤੋਂ ਡੇਟਾ ਲੈਣੇ ਆਉਣਾ ਤੇ ਇੰਟਰਨੈਟ ਤੋਂ ਹੀ ਆ ਨਾ, ਜਿਹੜੇ ਪੁਰਾਣੇ ਤਨੰਤਰ ਬੰਦੇ ਬੈਠੇ ਆ, ਜਦੋਂ ਇਹਦਾ ਰੌਲਾ ਨਹੀਂ ਸੀ ਬਹੁਤ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਤੇ ਆਨਲਾਈਨ ਡੇਟਾ ਆਲਮੋਸਟ ਵਿਲਾ ਹੀ ਪਿਆ ਸੀ, ਕੋਈ ਵੀ ਉਹਨੂੰ ਪਬਲਿਕਲੀ ਐਕਸੈਸ ਕਰ ਸਕਦਾ ਸੀ। ਸੋ ਉਹਦੇ ਅਕੋਰਡਿੰਗ ਸਾਰਾ ਸਕ੍ਰੇਪ ਕਰਕੇ ਡੇਟਾ ਇੰਟਰਨੈਟ ਤੋਂ ਉਹਨਾਂ ਨੇ ਆਪਣੇ ਮਾਡਲ ਜਿਹੜੇ ਟ੍ਰੇਨ ਕਰ ਲਏ। ਤੇ ਹੁਣ ਜਦ ਕਿ ਅਵੇਅਰਨੈਸ ਲੋਕਾਂ ਦੇ ਵਿੱਚ ਇਹ ਹੈਗੀ ਆ, ਜਿਹੜੇ ਕੰਪਨੀਜ਼ ਆ ਉਹ ਸਾਰਾ ਆਪਣਾ ਡੇਟਾ ਨੂੰ ਹੀ ਨੰਬਰ 1 ਪ੍ਰੋਟੈਕਟ ਕਰ ਲੱਗ ਪਿਆ ਤੇ ਨੰਬਰ 2 ਦੇ ਉੱਪਰ ਕਲੇਮ ਵੀ ਪਾਉਣ ਲੱਗ ਪਿਆ ਕਿ ਜੇ ਤੁਸੀਂ ਸਾਡਾ ਡੇਟਾ ਯੂਜ਼ ਕਰਨਾ ਭਾਈ ਸਾਨੂੰ ਪੇ ਕਰੋ। ਸੋ ਅਵੇਲੇਬਿਲਿਟੀ ਆਫ ਡੇਟਾ ਜਿਹੜੇ ਨਵੇਂ ਪਲੇਅਰਸ ਦੇ ਵਾਸਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਦੁਨੀਆ ਦੇ ਵਿੱਚ ਉਹ ਇੱਕ ਵੱਡਾ ਚੈਲੰਜ ਤੇ ਜਿਹੜਾ ਸੋਸ਼ਲ ਮੀਡੀਆ ਦੀ ਕੰਪਨੀਜ਼ ਆ, ਹਨਾ, ਜਾਂ ਜਿਹਨਾਂ ਕੋਲ ਪਬਲਿਕ ਡੇਟਾ ਹੈਗਾ, ਜਿਨ੍ਹਾਂ ਦੇ ਵਿੱਚ ਤੁਹਾਡੀ ਮੈਟਾ ਆ ਗਈ, ਉਹਨਾਂ ਕੋਲ WhatsApp, ਇੰਸਟਾਗ੍ਰਾਮ ਤੇ ਫੇਸਬੁੱਕ ਆ ਤੇ ਟਵਿੱਟਰ ਹੋ ਗਿਆ ਤੇ ਇੱਕ ਨਾਲ ਦੀ ਨਾਲ ਹੋਰ ਵੀ ਜਿੱਦਾਂ ਸੋਸ਼ਲ ਮੀਡੀਆ ਦੀ ਕੰਪਨੀਜ਼ ਹੋ ਗਈਆਂ, ਹਨਾ। ਸੋ ਉਹਨਾਂ ਦੇ ਕੋਲ ਲਗਾਤਾਰ AI ਜਨਰੇਟਡ ਨਹੀਂ, ਹਿਊਮਨ ਜਨਰੇਟਡ ਡੇਟਾ ਉਹਨਾਂ ਕੋਲ ਪਿਆ ਹੁੰਦਾ ਹੈ। ਹਰ ਰੋਜ਼ ਅਸੀਂ ਸਟੇਟਸ ਅਪਡੇਟ ਕਰਦੇ, ਚੀਜ਼ਾਂ ਨੂੰ ਕਮੈਂਟ, ਲਾਈਕ, ਸ਼ੇਅਰ ਕਰਦੇ ਆ, ਉਹਦੇ ਨਾਲ ਉਹ ਸਾਰਾ ਤੁਹਾਡਾ ਡੇਟਾ ਹੀ। ਸਹੀ ਗੱਲ। ਸੋ ਉਹ ਇੱਕ ਉਹਨਾਂ ਦੇ ਲਈ ਵਧੀਆ ਓਪਰਚੁਨਿਟੀ ਹੈ। ਸੋ ਨਵੰਬਰ 15 ਨੂੰ x.com ਟਵਿੱਟਰ ਫਾਰਮਲੀ twitter.com ਨੇ ਆਪਣੇ ਰੂਲ ਐਂਡ ਰੈਗੂਲੇਸ਼ਨ ਚੇਂਜ ਕਰਕੇ ਜਿਹੜਾ ਨਵਾਂ ਇਹ ਜਿਹੜਾ ਰੂਲ ਆ ਲੈ ਕੇ ਆਂਦਾ, ਉਹ ਜਦੋਂ ਰੂਲ ਲੈ ਕੇ ਆਂਦਾ ਤੇ ਉਹਦੇ ਵਾਸਤੇ ਜਿਹੜੇ ਕਾਫੀ ਲੋਕ ਹੈ ਸੋਚਦੇ ਕਿ ਸਾਡੀ ਪ੍ਰਾਈਵੇਸੀ ਜਿਹੜੀ ਆ ਉਹ ਘਟੀ ਹੈ, ਇਹਦੇ ਕਰਕੇ ਅਸੀਂ ਟਵਿੱਟਰ ਛੱਡ ਕੇ ਇੱਕ ਨਵੀਂ ਐਪ ਬਲੂ ਸਕਾਈ, ਉਹਦਾ ਨਾਂ ਕਾਫੀ ਅੱਜਕੱਲ ਚਰਚਾ ਦੇ ਵਿੱਚ ਚੱਲ ਰਿਹਾ, ਉਹਨੂੰ ਕਾਫੀ ਲੋਕਾਂ ਨੇ ਜੁਆਇਨ ਕਰਨ ਦੀ ਗੱਲ ਕਹੀ ਹੈ। ਹੁਣ ਕਿੰਨਾ ਐਕਚੁਅਲੀ ਫਰਕ ਪੈਂਦਾ ਜਾਂ ਨਹੀਂ ਪੈਂਦਾ
ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ, ਪਰ ਅਸੀਂ ਇਹ ਦੇਖਦੇ ਆ ਕਿ ਪਹਿਲਾਂ ਤੇ ਕੱਲੀਆਂ ਕਾਰਪੋਰੇਸ਼ਨ ਸੀ ਵੱਡੀਆਂ ਜਾਂ ਗਵਰਨਮੈਂਟ ਸੀ ਵੱਡੀਆਂ ਜਿਹੜੀਆਂ ਕਹਿ ਰਹੀ ਸੀ ਕਿ ਟਵਿੱਟਰ ਤੋਂ ਦੇ ਉੱਤੇ ਐਡਵਰਟਾਈਜ਼ਮੈਂਟ ਨਹੀਂ ਕਰਨੀ, ਉਹਨਾਂ ਬੈਕ ਆਫ ਕੀਤਾ ਸੀ। ਹੁਣ ਆਮ ਲੋਕੀ ਵੀ ਹੌਲੀ ਹੌਲੀ ਜਿਹੜਾ ਟਵਿੱਟਰ ਛੱਡ ਰਹੇ ਆ। ਸੋ ਦੇਖਦੇ ਆ ਆਉਣ ਵਾਲੇ ਸਮੇਂ 'ਚ ਇਹਦਾ ਇੰਪੈਕਟ ਕੀ ਬਣਦਾ। ਜੀ ਬਿਲਕੁਲ। ਉੱਧਰ ਜਿਹੜੀ ਇਹਦੀ ਆਰਟੀਫਿਸ਼ੀਅਲ ਇੰਟੈਲੀਜੈਂਸ ਵਾਲੀ ਜਿਹੜੀ XAI ਕੰਪਨੀ ਆ, ਐਨਵੀਡੀਆ ਦੇ ਚਿਪਸ ਜਿਹੜੇ ਉਹ ਲੱਖ ਚਿਪਸ ਜਿਹੜੇ ਇਸਨੇ ਖਰੀਦਣੇ ਆ ਮੈਂਫਿਸ ਡਾਟਾ ਸੈਂਟਰ ਦੇ ਲਈ, $6 ਬਿਲੀਅਨ ਲੱਗੇ ਲਾਉਣ। ਹਾਂਜੀ, ਸੋ $6 ਬਿਲੀਅਨ ਦੀ ਉਹ ਰੇਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਤੇ ਜਿਹੜੀ XAI ਆ ਉਹਦੀ ਵੈਲਿਊਏਸ਼ਨ ਰਾਜਕਰਨ ਇਸ ਟਾਈਮ ਦੇ ਉੱਤੇ ਕਿਹਾ ਜਾ ਰਿਹਾ ਕਿ ਤਕਰੀਬਨ 50 ਬਿਲੀਅਨ। ਅੱਛਾ ਜੀ। ਇਹ CNBC ਦੀ ਰਿਪੋਰਟ ਆ, ਤੇ ਇਹ ਜਿਹੜੀ ਗੱਲਬਾਤ ਕਰ ਰਹੇ ਆ ਵੀ ਜਿਹੜੀ 6 ਬਿਲੀਅਨ ਟੋਟਲ ਜਿਹੜਾ ਇਨਵੈਸਟ ਕਰਨਾ ਵਾ, ਇਹਦੇ ਵਿੱਚ ਇੱਕ ਮੈਂ ਹੋਰ ਤੁਹਾਨੂੰ ਹੈਰਾਨੀ ਵਾਲੀ ਗੱਲ ਦੱਸਾਂ, ਜਿੱਦਾਂ ਤੁਸੀਂ ਮੈਨੂੰ ਨਾ ਤੁਸੀਂ ਇੱਕ ਗੱਲ ਕਹਿੰਦੇ ਹੋ ਮੈਨੂੰ ਬੜੀ ਉਹ ਵਾਰ-ਵਾਰ ਗੱਲ ਚੇਤੇ ਆਉਂਦੀ, ਮੈਂ ਆਪਣੇ ਟਾਕ ਵਿੱਚ ਬੜੀ ਵਾਰੀ ਗੱਲ ਕਰਦਾ। ਉਹ ਕਹਿੰਦੇ ਜਦੋਂ ਤੁਸੀਂ ਸਭ ਕੁਝ ਦੇਖਣਾ ਹੋਏ ਵੀ ਕੰਮ ਕਿੱਧਰ ਨੂੰ ਚੱਲ ਰਿਹਾ ਤੇ ਫੋਲੋ ਦਾ ਫੋਲੋ। ਸਹੀ ਗੱਲ ਹੈ ਨਾ। ਸੋ ਆ ਜਿਹੜੀ $6 ਬਿਲੀਅਨ ਦੀ ਇਨਵੈਸਟਮੈਂਟ ਵੀ ਆ, ਐਕਸਪੈਕਟ ਕਰ ਰਹੇ ਆ ਵੀ ਅਗਲੇ 5-7 ਦਿਨ ਚ ਕਲੋਜ਼ ਹੋ ਜਾਊਗੀ, ਸ਼ਾਇਦ ਅਗਲੇ ਹਫਤੇ ਕਲੋਜ਼ ਹੋ ਜਾਊਗੀ। ਸੋ ਇਹਦੇ ਵਿੱਚ ਜਿਹੜਾ 5 ਬਿਲੀਅਨ ਰਾਜਕਰਨ ਉਹ ਸੋਵਰਨ ਫੰਡਸ ਆ ਰਹੇ ਮਿਡਲ ਈਸਟ ਤੋਂ, ਤੇ 1 ਬਿਲੀਅਨ ਜਿਹੜੇ ਆ ਬਾਕੀ ਇਨਵੈਸਟਰਸ ਤੋਂ ਆ ਰਹੇ ਆ। ਠੀਕ ਹੈ। ਇਹ ਪੈਸਾ ਉਹਨਾਂ ਨੇ 1 ਲੱਖ ਐਨਵੀਡੀਆ ਚਿਪਸ ਨੂੰ ਲੈਣ ਦੇ ਲਈ ਕਰਨਾ। ਸੋ ਆਪਾਂ ਹੁਣੇ ਇੱਕ ਗੱਲ ਵੀ ਕਰਕੇ ਹਟੇ ਪਿਛਲੀ ਖਬਰ ਦੇ ਵਿੱਚ ਵੀ ਡੇਟਾ ਮਾਡਲਸ ਨੂੰ ਜਾਂ ਹੋਰ ਟ੍ਰੇਨਿੰਗ ਦੇਣ ਦੇ ਵਾਸਤੇ ਡੇਟਾ ਉਹਨਾਂ ਲੈਣਾ ਟਵਿੱਟਰ ਤੋਂ, ਤੇ $6 ਬਿਲੀਅਨ ਦੀ ਉਹਨਾਂ ਜਿਹੜੀ ਕੰਪਿਊਟ ਪਾਵਰ ਬਾਈ ਕਰਨੀ ਹੈ ਨਾ। ਸੋ ਮੈਂ ਇਹਦੇ ਵਿੱਚ ਥੋੜਾ ਜਿਹਾ ਵੀ ਦੱਸਦਾ ਕਿ ਤਕਰੀਬਨ 2 ਹਫ਼ਤੇ ਪਹਿਲਾਂ ਇੱਕ ਟਾਕ ਆਈ ਸੀ ਐਨਵੀਡੀਆ ਦੇ ਜਿਹੜੇ CEO ਆ ਉਹਨਾਂ ਦੀ, ਮੈਂ ਸੁਣੀ ਸੀ, ਬੜੀ ਵਧੀਆ ਸੀ, 2 ਘੰਟੇ ਦੀ ਸੀ। ਉਹਦੇ ਵਿੱਚ ਉਹਨਾਂ ਨੇ ਵੀ ਇਹਦੀ ਐਗਜ਼ਾਮਪਲ ਲਈ ਸੀ, ਇਹ ਜਿਹੜਾ ਡੇਟਾ ਸੈਂਟਰ ਮੈਂਫਿਸ ਵਿੱਚ ਬਣਾ ਰਹੇ ਆ, ਠੀਕ ਆ, ਉਹਦੀ ਜੀ। ਸੋ ਉਹ ਕਹਿੰਦੇ ਕਿ ਬੜਾ ਸਟੇਟ ਆਫ ਦਾ ਆਰਟ ਡੇਟਾ ਸੈਂਟਰ ਆ ਜਿਹੜਾ ਮੈਂਫਿਸ ਦੇ ਵਿੱਚ ਹੈ ਨਾ। ਸੋ ਤਕਰੀਬਨ ਸਾਲਾਂ ਬੱਧੀ ਲੱਗ ਜਾਂਦੇ ਆ ਇਦਾਂ ਦੇ ਡੇਟਾ ਸੈਂਟਰ, ਸਟੇਟ ਆਫ ਦਾ ਆਰਟ ਡੇਟਾ ਸੈਂਟਰ ਬਣਾਉਂਦੇ ਹਨ। ਸੋ ਕਹਿੰਦੇ ਕਿ ਉਹਨਾਂ ਨੇ ਜਿਹੜੇ ਆਪਣੇ ਕੰਪਿਊਟਰਸ ਉਹਦੇ ਵਿੱਚ ਸੈਟਅਪ ਕੀਤੇ ਆ ਜਾਂ ਸਾਰੀ ਵਾਇਰਿੰਗ ਵਗੈਰਾ ਕੀਤੀ ਆ, ਕਹਿੰਦਾ ਉਹਨਾਂ ਨੂੰ ਸਾਲਾਂ ਬੱਧੀ ਦਾ ਜਿਹੜਾ ਕੰਮ ਆ ਉਹ ਉਹਨਾਂ 19 ਦਿਨ ਦੇ ਵਿੱਚ ਮੁਕਾਇਆ। ਸਾਲਾਂ ਦਾ ਕੰਮ 19 ਦਿਨ 19 ਦਿਨ ਦੇ ਵਿੱਚ। ਕਹਿੰਦਾ ਅੱਜ ਤੱਕ ਨਾ ਮੈਂ ਸਭ ਤੋਂ ਫਾਸਟੈਸਟ ਚੀਜ਼ਾਂ ਦੇਖੀਆਂ। ਤੇ ਜਿਹੜਾ ਹਾਂਜੀ, ਕਿਉਂਕਿ ਇਹ ਨਾ ਚੀਜ਼ਾਂ ਜਦੋਂ ਤੁਸੀਂ ਜਿਹੜੇ ਆਪਣੇ ਯੂਜ਼ਰ ਜਿਹੜੇ ਆ ਉਹ ਸਾਰੇ ਇੱਕ ਇਨਫਰਾਸਟ੍ਰਕਚਰ ਇਕੋਸਿਸਟਮ ਨੂੰ, AI ਇਕੋਸਿਸਟਮ ਨੂੰ ਦੇਖਦੇ ਹੋ ਨਾ, ਤੇ ਇਹ ਉੱਤੇ ਜਾ ਕੇ ਸਾਰੀਆਂ ਕੜੀਆਂ ਜਿਹੜੀਆਂ ਆਪਸ ਵਿੱਚ ਜੁੜ ਜਾਂਦੀਆਂ। ਸੋ ਇਹ ਜਿਹੜੇ ਐਨਵੀਡੀਆ ਚਿਪਸ ਵੀ ਲੈ ਕੇ ਆ ਰਹੇ ਆ, ਤੇ ਹੁਣ ਜੇ ਦੇਖੋ ਜਿਹੜੇ ਮੈਂ ਨਾ ਇੱਕ ਬੜੀ ਸਿੱਧ ਪੱਧਰੀ ਐਗਜ਼ਾਮਪਲ ਦੇਣ ਦੀ ਕੋਸ਼ਿਸ਼ ਕਰਦਾ, ਪਰ ਦੋਨਾਂ ਜਿਹੜੀ ਪਿੱਛੇ ਖਬਰ ਕੀਤੀ ਤੁਹਾਨੂੰ ਹੁਣ ਇਹਨੂੰ ਆਪਸ ਵਿੱਚ ਕਨੈਕਟ ਕਰਨੀ ਪਈ, ਚੀਜ਼ਾਂ ਜੁੜੀਆਂ ਕਿੱਦਾਂ ਹੋਈਆਂ। ਸੈਲਫ ਡਰਾਈਵਿੰਗ ਗੱਲ। ਸੋ ਸੈਲਫ ਡਰਾਈਵਿੰਗ ਵਿੱਚ ਵੀ ਕੀ ਹੁੰਦਾ, ਬੇਸਿਕਲੀ ਤਾਂ ਲੌਜਿਕ ਹੀ ਆ ਕਿ ਇੱਕ ਅੱਗੇ ਆ ਚੀਜ਼ ਆਈ, ਕਾਰ ਨੇ ਇੱਧਰ ਮੁੜਨਾ ਹੈ ਨਾ, ਅੱਗੇ ਅਗਲੀ ਚੀਜ਼ ਸਲੋ ਹੋ ਗਈ, ਕਾਰ ਨੇ ਸਲੋ ਹੋ ਜਾਣਾ, ਅੱਗੇ ਕੋਈ ਐਕਸੀਡੈਂਟ ਆ ਤੁਸੀਂ ਮੁੜ ਜਾਓ ਜਾਂ ਵਟਐਵਰ। ਇਹ ਸਾਰੇ ਹੁੰਦੇ ਆ। ਪਹਿਲੇ ਟਾਈਮ ਦੇ ਵਿੱਚ ਇਹ ਹੁੰਦੇ ਸੀ, ਇਹ ਫਿਕਸ ਪ੍ਰੋਗਰਾਮਿੰਗ ਹੁੰਦੀ ਸੀ, ਤੁਸੀਂ ਲੌਜਿਕ ਜਿਹੜੇ ਕੰਪਿਊਟਰ ਵਿੱਚ ਪ੍ਰੋਗਰਾਮ ਕਰਦੇ। AI ਦੇ ਨਾਲ ਇਹ ਚੀਜ਼ਾਂ ਡਾਇਨਾਮਿਕਲੀ ਤੁਹਾਨੂੰ ਪ੍ਰੋਗਰਾਮ ਕਰਨ ਦੀ ਲੋੜ ਨਹੀਂ ਪੈਂਦੀ, ਜਿਹੜਾ ਸਿਸਟਮ ਉਸ ਚੀਜ਼ਾਂ ਨੂੰ ਸਮਝ ਲੈਂਦਾ ਹੈ ਨਾ। ਸੋ ਹੁਣ ਜਿਹੜੇ 1 ਲੱਖ ਐਨਵੀਡੀਆ ਚਿਪਸ ਦੀ ਜਿੱਤੋਂ ਦੀ ਗੱਲ ਕਰਦੇ, ਇਹਦੇ ਵਿੱਚ ਜਿਹੜੇ ਸੋਰਸ ਜਿਹੜੇ ਲੋਕਾਂ ਨੂੰ ਜਾਣਕਾਰ ਜਿਹੜੇ ਸੂਤਰਾਂ ਇਸ ਗੱਲ ਨੂੰ ਦੱਸਦੇ ਆ ਕਿ ਇਹ ਜਿਹੜੇ ਟੈਸਲਾ ਦੇ ਫੁੱਲ ਡਰਾਈਵਿੰਗ ਫੀਚਰ ਆ ਨਾ, ਉਹ ਜਿਹੜਾ ਮੈਂਫਿਸ ਦਾ ਸੁਪਰ ਕੰਪਿਊਟਰ ਬਣਾ ਰਹੇ ਆ ਕਲਸਟਰ, ਉਹਦੇ ਉੱਤੇ ਡਿਪੈਂਡੈਂਟ ਹੈ। ਅੱਛਾ, ਉਹਦੇ ਨਾਲ ਕਨੈਕਟ ਹੋਣੇ ਆ। ਹੈ ਉਹਦੇ ਨਾਲ ਕਨੈਕਟ ਹੋਣੇ। ਜਦੋਂ ਮੈਂ ਤੁਹਾਨੂੰ ਪਹਿਲਾਂ ਗੱਲ ਕਹੀ ਨਾ, ਜਦੋਂ ਮੋਟੇ ਤੌਰ ਦੇ ਉੱਤੇ ਅਸੀਂ ਦੇਖਦੇ ਆ ਤੇ ਸਾਰੀਆਂ ਚੀਜ਼ਾਂ ਆਪਸ ਕਨੈਕਟਡ ਹੁੰਦੀਆਂ, ਠੀਕ ਆ। ਸੋ এনवायरमेंट ਉਹਦੇ ਲਈ ਤਿਆਰ ਹੋ ਰਿਹਾ, ਉਹਨੂੰ ਹਰ ਇੱਕ ਚੀਜ਼ ਜਿਹੜੀ ਉਹਦੀ ਕੜੀ ਜੁੜ ਰਹੀ ਆ। ਹਾਂਜੀ। ਸੋ ਉਹਦੇ ਵਿੱਚ ਹੁਣ ਆਪਾਂ ਆਪਣੇ ਜਿਹੜੇ ਯੂਜ਼ਰ ਆ ਸਾਰੀਆਂ AI ਦੀਆਂ ਕੰਪਨੀਆਂ ਲਾ ਰਹੀਆਂ, ਇਹਨਾਂ ਵੀ ਗਰੋਕ ਕੱਢਿਆ ਹੋਇਆ। ਅਸੀਂ ਚੈਟ GPT ਨੂੰ ਉਹਦੇ ਨਾਲ ਕੰਪੇਅਰ ਕਰਨ, ਗਰੋਕ ਜਿਹੜਾ ਇਹਦਾ ਜਿਹੜਾ ਚੈਟਬੋਟ ਹੈ ਦਾ ਗ੍ਰੋਕ ਕਰਕੇ ਜਿਹੜਾ ਗ੍ਰੋਕ GROK ਜੀ, ਤੇ ਉਹ ਕਹਿੰਦੇ ਆ ਕਿ ਅਸੀਂ ਚੈਟ GPT ਦੇ ਨਾਲ ਉਹਦਾ ਓਪਨ AI ਦੇ ਨਾਲ ਕੰਪੀਟੀਸ਼ਨ ਦੇ ਵਿੱਚ ਆਉਂਦੇ ਆ। ਸੋ ਆਪਸ ਵਿੱਚ ਇਹਨਾਂ ਦੇ ਉਹਦਾ ਵਰਬਲੀ ਵੀ ਬੜਾ ਕੁਝ ਚੱਲਦਾ ਪਿਆ ਹਨਾ, ਇਲਾਨ ਮਸਕ ਦਾ ਤੇ ਜਿਹੜੇ ਸੈਮ ਐਲਟਮੈਨ ਆ ਕਿ ਉਹ ਕਹਿੰਦੇ ਸੀ ਨਾਨ ਪ੍ਰੋਫਿਟ ਦਾ ਪ੍ਰੋਫਿਟ ਜੋ ਵੀ ਹੈ। ਸੋ ਕਹਿਣ ਦਾ ਮਤਲਬ ਇਹ ਹੈ ਵੀ ਅੱਜ ਕੱਲ੍ਹ ਦੇ ਦਿਨ ਦੇ ਵਿੱਚ ਅਸੀਂ ਦੇਖੀਏ
ਤੇ ਹਰ ਰੋਜ਼ ਹੀ ਕੁਛ ਨਾ ਕੁਛ ਨਵਾਂ ਜਿਹੜਾ AI ਦੀ ਦੁਨੀਆ ਦੇ ਵਿੱਚ ਵਾਪਰ ਰਿਹਾ, ਤੇ ਛੋਟੀ ਮੋਟੇ ਨਹੀਂ, ਇਹ ਬਹੁਤ ਵੱਡੀ। ਕਹਿੰਦੇ ਪੁਰਾਣੇ ਟਾਈਮ ਦੇ ਵਿੱਚ ਮੈਨੂੰ ਚੇਤਾ, ਅੱਜ ਤੋਂ 15-20 ਸਾਲ ਪਹਿਲਾਂ, ਕਿਉਂਕਿ ਉਦੋਂ ਦੀ ਮੈਂ ਟੈਕਨੋਲੋਜੀ ਨੂੰ ਫੋਲੋ ਕਰਦਾ, ਜੋ ਉਹਦੇ ਵੱਡੇ ਹੋਏ ਆ ਨਾ, ਜੀ ਉਹ ਬੜੀ ਜੀ ਆ। ਜੀ ਤੇ ਕੋਈ ਏਦਾਂ ਦੇ ਇਵੈਂਟ ਅਸੀਂ ਕਦੇ ਅਸੀਂ 3 ਮਹੀਨੇ ਜਾਂ 6 ਮਹੀਨਿਆਂ ਦੇ ਵਿੱਚ ਏਦਾਂ ਦੀ ਵੱਡੀ ਖਬਰ ਟੈਕ ਦੇ ਨਾਲ ਰਿਲੇਟਡ ਆਉਂਦੀ ਹੁੰਦੀ ਸੀ। ਪਰ ਅੱਜ ਦੇ ਟਾਈਮ ਦੇ ਵਿੱਚ ਇਹ ਹੈ ਵੀ ਐਵਰੀ ਅਦਰ ਡੇ ਕੋਈ ਨਾ ਕੋਈ ਏਦਾਂ ਦੀ ਜਿਹੜੀ ਵੱਡੀ ਹੈ ਨਾ ਡਿਫਾਈਨਿੰਗ ਮੂਵਮੈਂਟ ਕਹਿ ਲਓ ਵੀ ਉਹ ਆਉਂਦੀ ਆ। ਹੱਦ ਇਹ ਹੋਈ ਪਈ ਆ ਹਰਵਿੰਦਰ, ਅੱਗੇ ਮਿਲੀਅਨਸ ਡਾਲਰ ਕੱਢੇ ਵੱਡੇ, ਤੇ ਹੁਣ ਬਿਲੀਅਨ ਤੋਂ ਹਲੇ ਗੱਲ ਹੀ ਨਹੀਂ ਚੱਲਦੀ ਕੋਈ। ਹਾਂਜੀ ਹਾਂਜੀ, ਨਾਲੇ ਬਿਲੀਅਨ ਇਕੱਠਾ ਕਰਨਾ ਤੇ ਇਦਾਂ ਵੀ 10 ਦਿਨਾਂ ਨੂੰ ਜੀ ਕਲੋਜ਼ ਹੋ ਰਹੀ ਹੈ, ਅਗਲੇ ਨੂੰ 5 ਬਿਲੀਅਨ ਦੇ, ਅਗਲੇ 2 ਬਿਲੀਅਨ ਆ ਗਿਆ ਜੀ, 6 ਆ ਵੀ ਹੁਣ ਜਿਹੜੀ ਤੁਸੀਂ ਕੀਤੀ ਵੀ ਸਾਲਾਂ ਦਾ ਕੰਮ 19 ਦਿਨਾਂ ਚ ਕਰਕੇ ਨਵੇੜ ਕੇ ਆਓ, ਅਗਲਿਆਂ ਨੇ ਮਾਰਿਆ ਵੀ। ਤੁਸੀਂ ਦੇਖੋ ਵੀ ਤੇਜ਼ੀ ਕਿੰਨੀ ਆ। ਨਿਊਕਲੀਅਰ ਪਲਾਂਟਸ ਦਾ ਮੁੜ ਦੁਬਾਰਾ ਸੁਰਜੀਤ ਹੋਣਾ, ਉਹ ਡਾਟਾ ਇਹਦੇ ਵਿੱਚ ਜਿਹੜਾ ਉਹ ਚਾਹੀਦਾ ਆ, ਇਹ ਕਿੰਨਾ ਕੁਛ ਜਿਹੜਾ ਉਹ ਹੋ ਰਿਹਾ ਆ। ਸੋ ਕਾਫੀ ਜਿਹੜੇ ਵੱਡੇ ਚੇਂਜਸ ਜਿਹੜੇ ਉਹ ਆ ਰਹੇ ਆ। ਐਨਵੀਡੀਆ ਦੀਆਂ ਮੌਜਾਂ ਆ ਇਹ ਸਾਰੇ ਕਾਸੇ ਦੇ ਵਿੱਚ। ਐਨਵੀਡੀਆ ਦੀ ਹਾਂਜੀ, ਉਹਨਾਂ ਦਾ ਟਾਈਮ ਟੂ ਮਾਰਕੀਟ ਵੀ ਸੋਹਣਾ ਰਿਹਾ, ਪਰ ਚਲੋ ਆਫ ਕੋਰਸ ਉਹ ਮਿਹਨਤੀ ਵੀ ਬਹੁਤ ਆ। ਉਹਨਾਂ ਦਾ ਜਿਹੜਾ CEO, ਉਹਦੀ ਵਿਜ਼ਨ ਬਹੁਤ ਆ, ਵਿਜ਼ਨਰੀ ਬਹੁਤ ਹੈ ਨਾ। ਮੈਂ ਤੇ ਕਾਫੀ ਟਾਕ ਸ਼ੋ ਦੇ ਸੁਣਦਾ, ਕਾਫੀ ਕੁਝ ਸਿੱਖਣ ਨੂੰ ਮਿਲਦਾ ਓਵਰਆਲ ਐਂਡ ਟੂ ਐਂਡ। ਤੇ ਇਹਦੇ ਵਿੱਚ ਰਾਜਕਨ ਗੱਲ ਇਹ ਹੈ ਕਿ ਇਹਦੇ ਵਿੱਚ ਹੁਣ ਪ੍ਰੈਜ਼ੀਡੈਂਟ ਟਰੰਪ ਨੇ ਆਲਰੇਡੀ ਕਹਿ ਦਿੱਤਾ ਕਿ ਜਿਹੜੇ ਜੋ ਬਾਈਡਨ ਦਾ ਐਗਜ਼ੈਕਟਿਵ ਆਰਡਰ ਆਇਆ ਸੀ ਪਿੱਛੇ ਜੇ AI ਦੇ ਉੱਤੇ ਰਿਲੇਟਡ, ਉਹਨਾਂ ਆਪਣੇ ਕੈਂਪੇਨ ਸਟੇਟਮੈਂਟ ਦੇ ਵਿੱਚ ਆਲਰੇਡੀ ਇਹ ਚੀਜ਼ ਕਹਿ ਚੁੱਕੇ ਆ ਕਿ ਜਿਹੜਾ ਉਹਨਾਂ ਦਾ ਜੋ ਬਾਈਡਨ ਦਾ ਐਗਜ਼ੈਕਟਿਵ ਆਰਡਰ ਆ AI ਦੀ ਡਿਵੈਲਪਮੈਂਟ ਉੱਤੇ, ਉਹਨੂੰ ਮੈਂ ਅਬੋਲਿਸ਼ ਕਰ ਦੂੰਗਾ। ਉਹ ਕਹਿੰਦੇ ਕਿ ਉਹ ਹਿੰਡਰ ਕਰਦਾ AI ਦੀ ਇਨੋਵੇਸ਼ਨ ਨੂੰ, ਤੇ ਜੇ ਉਹਦੇ ਤੇ ਇੰਪੋਜ਼ ਕਰਦਾ ਕਿ ਲੈਫਟ ਵਿੰਗ ਆਈਡੀਆਜ਼ ਹੈਗੇ ਡਿਵੈਲਪਮੈਂਟ ਟੈਕਨੋਲੋਜੀ ਦੇ ਡਿਵੈਲਪਮੈਂਟ ਦੇ ਉੱਤੇ, ਸੋ ਉਹਨੂੰ ਮੈਂ ਅਬੋਲਿਸ਼ ਕਰ ਦੇਵਾਂਗਾ। ਸੋ ਜਿਹੜੀ ਤੁਸੀਂ ਹੁਣੇ ਗੱਲ ਕਹੀ ਕਿ ਬਹੁਤ ਤੇਜ਼ੀ ਦੇ ਨਾਲ ਕੰਮ ਹੋ ਰਿਹਾ, ਆਉਣ ਵਾਲੇ ਦਿਨਾਂ 'ਚ ਤੁਸੀਂ AI ਦੇ ਟਾਈਮ ਦੇ ਵਿੱਚ ਹੋਰ ਤੇਜ਼ੀ ਦੇਖੋਗੇ, ਕਿਉਂਕਿ ਪੈਸਾ ਬਹੁਤ ਆ ਰਿਹਾ। ਨਾਟ ਓਨਲੀ US ਫੰਡਸ, ਅਸੀਂ ਹੁਣੇ ਗੱਲ ਕਰਕੇ ਹਟੇ ਕਿ $5 ਬਿਲੀਅਨ ਜਿਹੜੇ ਮਿਡਲ ਈਸਟ ਦੇ ਸੋਵਰਨ ਫੰਡਸ ਤੋਂ ਆ ਰਹੇ ਆ, ਹੈਨਾ। ਤੇ ਉਤੋਂ ਲੈਦਾ ਐਗਜ਼ੈਕਟਿਵ ਆਰਡਰ ਦੇ ਵਿੱਚ AI ਦੀ ਡਿਵੈਲਪਮੈਂਟ ਨੂੰ ਢਿੱਲ ਮਿਲ ਰਹੀ ਆ, ਵੱਡੇ ਵੱਡੇ ਡੇਟਾ ਸੈਂਟਰ ਸਟੈਬਲਿਸ਼ ਹੋ ਰਹੇ ਆ, ਤੇ ਤੁਸੀਂ ਇਹ ਦੇਖੋ ਕਿ ਜਿਹੜੀ ਗੱਲ ਆ ਕਿਹੜੇ ਪਾਸੇ ਨੂੰ ਜਾ ਰਹੀ। ਬਿਲਕੁਲ। ਆਪਾਂ ਜਦੋਂ ਇੱਥੇ ਕੈਲੀਫੋਰਨੀਆ ਦੇ ਵਿੱਚ AI ਦਾ ਇੱਕ ਰੂਲ ਆਉਣਾ ਸੀ, ਜਿਸ ਨੂੰ ਇਵੈਂਚੁਅਲੀ ਆਈ ਥਿੰਕ ਵੀਟੋ ਕੀਤਾ ਗਿਆ ਸੀਗਾ, ਤੇ ਉਹਦੇ ਵਿੱਚ ਵੀ ਉਦੋਂ ਇਹੀ ਸੀਗਾ ਵੀ ਭਾਈ ਹੁਣ AI ਦਾ ਕੀ ਕਸੂਰ ਜੇ ਉਹਨੂੰ ਗਲਤ ਢੰਗ ਦੇ ਨਾਲ ਜਿਹੜਾ ਤੁਸੀਂ ਵਰਤੋਗੇ। ਕਿਤੇ ਨਾ ਕਿਤੇ ਰੈਗੂਲੇਸ਼ਨਸ ਘਟਾਉਣ ਦੇ ਜਿੱਥੇ ਫਾਇਦੇ ਆ ਉੱਥੇ ਨੁਕਸਾਨ ਵੀ ਹੋ ਸਕਦੇ ਆ, ਵੀ ਉਹਨੂੰ ਕਿੱਦਾਂ ਜਿਹੜਾ ਵਰਤਿਆ ਜਾਊਗਾ। ਪਰ ਇਹ ਆ ਵੀ ਇੱਕ ਤਰੀਕੇ ਦੇ ਨਾਲ AI ਦੇ ਵਿੱਚ ਬਹੁਤ ਵੱਡਾ ਬੂਮ ਆਊਗਾ ਜੇ ਰੈਗੂਲੇਸ਼ਨਸ ਜਿਹੜੀਆਂ ਉਹ ਘਟਾ ਦਿੱਤੀਆਂ ਜਾਂਦੀਆਂ ਜਾਂ ਇਸ ਦੇ ਵਿੱਚ ਹਟਾ ਦਿੱਤੀਆਂ ਜਾਂਦੀਆਂ ਹੈਗੀਆਂ। ਸੋ ਅਗਲਾ ਜਿਹੜਾ ਸਮਾਂ ਆ ਬਹੁਤ ਹੀ ਕਹਿ ਸਕਦੇ ਵੀ ਰੋਚਕ ਰਹਿਣ ਵਾਲਾ ਆ। ਤੇ ਇਸੇ ਇੱਕ ਪਲੱਗ ਆਪਾਂ ਇਹ ਕਰ ਜਾਂਦੇ ਹਾਂ ਗੱਲ ਦਾ ਵੀ ਭਾਈ ਜੇ ਵਾਕਿਆ ਹੀ AI ਦਾ ਕੰਮ ਇੰਨਾ ਤੇਜ਼ੀ ਦੇ ਨਾਲ ਜੰਗੀ ਪੱਧਰ ਦੇ ਉੱਤੇ ਵਧਣਾ ਆ, ਸੋ ਓਪਰਚੁਨਿਟੀਜ਼ ਕਰੀਅਰ ਦੀਆਂ ਬਹੁਤ ਜ਼ਿਆਦੀਆਂ ਖੁੱਲਣੀਆਂ ਨੇ। ਸੋ ਰੈਡੀ ਰਹੋ ਤੁਸੀਂ ਇਸ ਚੀਜ਼ ਦੇ ਲਈ। ਸੋ ਇਹ ਮੌਕਾ ਹੋਊਗਾ ਤੁਹਾਡੇ ਲਈ, ਸਾਰਿਆਂ ਦੇ ਲਈ, ਜਿਹੜਾ ਵੀ ਕੋਈ AI ਨੂੰ ਸਿੱਖਣਾ ਚਾਹੁੰਦਾ, ਕਰਨਾ ਚਾਹੁੰਦਾ ਆ। ਵੀ ਆਉਂਦੇ ਜਿਹੜੇ ਕੁਛ ਸਾਲ ਨੇ ਇਹਦੇ ਵਿੱਚ ਜਿੱਦਾਂ ਕਹਿ ਲਓ ਵੀ ਡਾਲਰ ਛਾਪਣ ਦਾ ਤਾਂ ਮੌਕਾ ਹੀ ਹੋਊਗਾ, ਕੁਛ ਨਵਾਂ ਵੀ ਤੁਹਾਨੂੰ ਕਰਨ ਦਾ ਜਿਹੜਾ ਇਸ ਦੇ ਵਿੱਚ ਨਾਲ ਮੌਕਾ ਮਿਲਣ ਜਾ ਰਿਹਾ ਮਿਲੇਗਾ। ਜੀ ਇੱਕ ਬ੍ਰੇਕ ਲੈ ਲਈਏ ਹਰਵਿੰਦਰ, ਤੇ ਆਪਾਂ ਬ੍ਰੇਕ ਤੋਂ ਬਾਅਦ ਮੁੜਦੇ ਹਾਂ। ਸਰੋਤਿਓ ਇੱਦਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਅੱਗੇ ਐਨਵੀਡੀਆ ਦੀਆਂ ਵੀ ਜਿਹੜੀਆਂ ਉਹ ਗੱਲਾਂ ਕਰਦੇ ਆ, ਮੈਟਾ ਦੇ ਨਾਲ ਵੀ ਸੰਬੰਧਿਤ ਕੁਛ ਖਬਰਾਂ ਨੇ, ਤੇ ਜਿਹੜੀ ਗੱਲ ਸ਼ੁਰੂਆਤ ਦੇ ਵਿੱਚ ਆਪਾਂ ਜਿਹੜਾ ਟਾਈਟਲ 'ਚ ਆ ਵੀ ਟੈਸਲਾ ਦੇ ਟਰੱਕਾਂ ਨੂੰ ਲੈ ਕੇ, ਉਹਦੇ ਬਾਰੇ ਵੀ ਆਪਾਂ ਚਰਚਾ ਕਰਦੇ ਹਾਂ। ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਪੰਜਾਬੀ ਟੈਕ ਟਾਕ। ਮੈਂ ਰਾਜਕਨਵੀਰ ਸਿੰਘ, ਜੁੜੇ ਹੋਏ ਨੇ ਹਰਮਿੰਦਰ ਸਿੰਘ ਕੰਗ। ਹਰਮਿੰਦਰ ਜੀ, ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ ਯੂਐਸਏ ਸੁਣਨ ਵਾਲੇ ਸਾਡੇ ਸਾਰੇ ਮਾਣਕ ਸਰੋਤੇ ਤੇ ਵਿਊਅਰਸ ਦਾ ਨਿੱਘਾ ਜੀ ਆਖਦੇ ਹਾਂ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ। ਈਲਨ ਮਸਕ ਦੀ ਟੈਸਲਾ ਦੀ ਗੱਲ ਚੱਲਦੀ ਸੀ, ਐਨਵੀਡੀਆ ਦੀ ਗੱਲ ਚੱਲਦੀ ਆ। ਅਗਲੀਆਂ ਦੋ ਖਬਰਾਂ ਆਪਾਂ ਉਹ ਕਰਦੇ ਹਾਂ ਤੇ ਫਿਰ ਉਸ ਤੋਂ ਅੱਗੇ ਵੀ ਪਾਰ ਦੇਖਦੇ ਹਾਂ ਵੀ ਹੋਰ ਕੀ ਕੁਝ ਵੀ ਜਿਹੜਾ ਉਹ ਚੱਲ ਰਿਹਾ। ਸੈਮੀ ਟਰੱਕਸ ਕਹਿੰਦੇ ਈਲਨ ਮਸਕ ਕਹਿੰਦਾ ਵੀ ਬਹੁਤ ਹੀ ਜਲਦ ਵਰਲਡ ਵਾਈਡ ਜਿਹੜੇ ਅਵੇਲੇਬਲ ਹੋਣਗੇ, ਮਿਲਿਆ ਕਰਨਗੇ। ਸੋ ਇਦਾਂ ਦੀਆਂ ਇਹ ਭਵਿੱਖਬਾਣੀਆਂ ਜਾਂ ਇਦਾਂ ਦੇ ਬਿਆਨ ਬਹੁਤ ਚਿਰ ਤੋਂ ਦਿੰਦਾ ਆ ਰਿਹਾ। ਇਸ ਵਾਰ ਇਹ ਬਿਆਨ ਦੇ ਵਿੱਚ ਕਿੰਨੀ ਕੁ ਜਿਹੜੀ ਆ ਉਹ ਠੋਸ ਗੱਲ ਹੈਗੀ ਆ? ਤੁਸੀਂ ਠੀਕ ਹੋ, ਇਹ ਗੱਲਾਂ ਤਾਂ 2019 ਤੋਂ ਹੀ ਸੁਣਦੇ ਆ ਰਹੇ ਆਪਾਂ ਵੀ ਆ ਗਿਆ ਜੀ, ਹੁਣ ਆ ਗਿਆ ਹਨਾ, ਆ ਗਿਆ ਤੇ ਆ ਗਿਆ। ਪਰ ਉਹਦੇ ਵਿੱਚ ਜਿਹੜੀ ਹੁਣ ਗੱਲਬਾਤ ਰਾਜਕਨ ਚੱਲ ਰਹੀ ਹੈ ਕਿ ਉਹ ਇੱਕ ਵਾਕਈ ਉਹਨਾਂ ਇੱਕ ਵੱਡਾ ਮੋਮੈਂਟਮ ਗਿਆ। ਜਿਹੜੇ DHL ਆ, ਸਾਨੂੰ ਪਤਾ ਸ਼ਿਪਿੰਗ ਕੰਪਨੀ ਵੱਡੀ ਆ, ਤੇ ਹੋਰ ਵੀ ਕੁਝ ਥਰਡ ਪਾਰਟੀ ਜਿਹੜੀ ਉਹ ਟੈਸਟ ਕਰ ਰਹੇ ਆ ਇਹਨਾਂ ਦੇ ਟੈਸਟ ਉਹਨੂੰ ਟਰੱਕਸ ਨੂੰ। ਮੈਂ ਅੱਜ ਤੋਂ ਤਕਰੀਬਨ 8-9 ਮਹੀਨੇ ਵੀ ਆਪਣੇ ਟਾਕ ਸ਼ੋ ਤੇ ਪਹਿਲਾਂ ਗੱਲ ਕੀਤੀ। ਮੈਂ ਖੁਦ ਆਪਣੇ ਅੱਖੀ ਜਿਹੜਾ ਟੈਸਲਾ ਦਾ ਟਰੱਕ ਬੇ ਏਰੀਆ ਦੇ ਵਿੱਚ, ਫਰੀਮੌਂਟ ਏਰੀਆ ਦੇ ਵਿੱਚ ਦੇਖਿਆ। ਸੋ ਬਿਲਕੁਲ ਸਟਰੀਟ ਦੇ ਉੱਤੇ ਤਾਂ ਹੈਗੇ ਆ, ਪਰ ਜਿਹੜੇ ਸਭ ਤੋਂ ਵੱਡਾ ਚੈਲੰਜ ਉਹਨਾਂ ਨੂੰ ਆ ਰਿਹਾ ਸੀ ਉਹ ਇਹ ਆ ਰਿਹਾ ਸੀ ਕਿ ਜਿਹੜਾ ਕਲਾਸ 8 ਇਲੈਕਟ੍ਰਿਕ ਟਰੱਕ ਆ, ਇਹਨਾਂ ਦੀ ਰੇਂਜ ਜਿਹੜੀ ਉਹ ਕਲੇਮ ਕਰ ਰਹੇ ਸੀ ਤਕਰੀਬਨ 500 ਮਾਈਲ, ਹੈ ਨਾ, ਜਿਹੜੀ ਕਿ ਬਹੁਤ ਵੱਡੀ ਆ। ਅੱਛਾ। ਤੇ ਉਹ ਆਮ ਲੋਕੀ ਜਿਹੜੇ ਐਨਾਲਿਸਟ ਉਹ ਇਸ ਚੀਜ਼ ਨੂੰ ਲੈਂਦੇ ਨਹੀਂ ਸੀ। 500 ਮੀਲ ਦਾ ਟਰੱਕ ਜਿਹੜਾ ਉਹ ਨਹੀਂ ਆ ਸਕਦਾ ਹੈ ਨਾ, ਕਿਉਂਕਿ ਇੱਕ ਟਰੱਕ ਦਾ ਭਾਰ ਵੀ ਜ਼ਿਆਦਾ ਹੁੰਦਾ ਤੇ ਕਾਰਾਂ ਦੀ ਅੱਜ ਕੱਲ ਸ਼ਾਇਦ 500 ਨਹੀਂ ਹੈਗੀ, ਤੇ ਟਰੱਕਾਂ ਦੀ ਤਾਂ ਫਿਰ ਬਹੁਤ ਔਖੀ ਆ, ਭਾਰੇ ਬਹੁਤ ਹੁੰਦੇ ਟਰੱਕ ਨੰਬਰ 1। ਪਰ ਜਿਹੜੀ ਉਹਨਾਂ ਦੇ ਬੈਨੀਫਿਟ 'ਚ ਗੱਲ ਇਹ ਆ ਕਿ ਟਰੱਕ ਕੋਰਸ ਏਰੀਆ ਵੀ ਜ਼ਿਆਦਾ, ਜਿੱਥੇ ਜ਼ਿਆਦਾ ਬੈਟਰੀ ਜਿਹੜੀ ਉਹ ਕ੍ਰੈਮ ਕਰ ਸਕਦੇ ਆ। ਸੋ ਇਹ ਦੋਨੋਂ ਪਾਸੇ ਜਿਹੜੀ ਇੰਟਰਨੈਟ ਦੇ ਉੱਤੇ ਜਿਹੜੀ ਡਿਬੇਟ ਆ ਚੱਲਦੀ ਸੀ, ਹੋ ਸਕਦਾ ਨਹੀਂ ਹੋ ਸਕਦਾ, ਪਰ ਹੁਣ ਇਹ ਜਿਹੜਾ ਇਸ ਚੀਜ਼ ਨੇ ਕਾਫੀ ਜ਼ਿਆਦਾ ਮੋਮੈਂਟਮ ਲੈ ਲਿਆ। ਸੋ ਥੋੜੇ ਦਿਨ ਪਹਿਲਾਂ ਹੀ ਜਿਹੜੇ ਇਹ ਟ੍ਰਾਇਲ ਜਿਹੜੇ ਇਹਨਾਂ ਦੇ ਚੱਲ ਰਹੇ ਸੀ, ਉਹਦੇ ਵਿੱਚ ਰਾਜਕਨ ਨੇ ਇਹ ਕਿਹਾ ਕਿ ਅਸੀਂ ਜਿਹੜੇ ਟਰੱਕਸ ਹੈਗੇ ਆ, ਸਾਡਾ ਜਿਹੜਾ ਗੋਲ ਆ, ਅਸੀਂ 2025 ਦੇ ਵਿੱਚ ਇਹਦੀ ਰੈਂਪ ਕਰ ਲਾਂਗੇ ਪ੍ਰੋਡਕਸ਼ਨ ਦੀ, ਹੈ ਨਾ, ਜਿਹਦੇ ਵਿੱਚ ਸਾਡਾ ਗੋਲ ਇਹ ਹੋਊਗਾ ਕਿ ਅਸੀਂ 50,000 ਟਰੱਕ ਹਰ ਸਾਲ ਦੇ ਵਿੱਚ ਪ੍ਰੋਡਿਊਸ ਕਰਾਂਗੇ। ਠੀਕ ਆ, ਕਿਉਂਕਿ ਜਿਹੜੀ ਗੀਗਾ ਫੈਕਟਰੀ ਇਹਨਾਂ ਕੋਲ ਆਲਰੇਡੀ ਟਰੱਕ ਪ੍ਰੋਡਕਸ਼ਨ ਦੀ ਰੀਨੋ ਦੇ ਬਾਰ-ਬਾਰ ਹੈਗੀ ਆ, ਪਹਿਲਾਂ ਵੀ ਗੱਲ ਕੀਤੀ ਸੀ। ਤੇ ਪਰ ਨਾਲ ਦੀ ਨਾਲ ਉਹਦੇ ਵਿੱਚ ਇਹ ਹੈ ਕਿ ਜਦੋਂ ਇਹ ਜਿਹੜੇ ਰਿਜ਼ਲਟ ਆ ਉਹ ਸਾਹਮਣੇ ਆਉਂਦੇ ਆ ਤੇ ਨਾਲ ਦੀ ਨਾਲ ਉਹ ਜਿਹੜਾ ਦੂਸਰਾ ਆਪਣਾ ਪਲਾਂਟ ਉਹ ਰਾਈਟ ਨੈਕਸਟ ਟੂ ਦਾ ਫੈਕਟਰੀ, ਬੇਸਿਕਲੀ ਪ੍ਰੋਡਕਸ਼ਨ ਜਿਹੜੀ ਉਹਨੂੰ ਵੱਡਿਆ ਕਰਨ ਦੇ ਲਈ, ਤੇ ਉਹਦੇ ਵਿੱਚ ਉਹ ਕਹਿ ਰਹੇ ਆ ਕਿ ਅਸੀਂ ਆਪਾਂ ਜਿਹੜੇ ਟਰੱਕ ਆ ਇੱਕ ਹੋਰ ਫੈਕਟਰੀ ਜਿਹੜੀ ਉਹ ਨਾਲ ਦੀ ਨਾਲ ਬਣਾਵਾਂਗੇ, ਐਕਸਪੈਂਸ਼ਨ ਕਰਨੀ ਫੈਕਟਰੀ, ਤੇ ਅਗਲੇ ਸਾਲ ਜਿਹੜੇ ਉਹ ਟਰੱਕਸ ਪ੍ਰੋਡਿਊਸ ਹੋਣੇ ਸ਼ੁਰੂ ਹੋ ਜਾਣਗੇ ਤੇ ਜਿਹੜਾ ਰੈਂਪ ਅਪ ਹੈਗਾ ਵਾ 2025 ਦੇ ਵਿੱਚ ਉਹਨਾਂ ਦਾ ਟਾਰਗੇਟ। ਤੇ ਗੱਲ ਇੱਥੇ ਨਹੀਂ ਮੁੱਕਦੀ, ਗੱਲ ਇਹਦੇ ਵਿੱਚ ਇਹ ਆ ਕਿ ਪਹਿਲਾਂ ਆਮ ਤੌਰ ਤੇ ਇੱਕ ਸੋਚਦੇ ਸੀ ਕਿ ਨਾਰਥ ਅਮਰੀਕਾ, ਜਿਹਦੇ ਵਿੱਚ ਪ੍ਰਾਇਮਰਲੀ ਅਮਰੀਕਾ ਤੇ ਕੈਨੇਡਾ, ਉਹਦੇ ਵਿੱਚ ਇਹ ਜਿਹੜੇ ਪ੍ਰੋਡਕਟ ਲਾਂਚ ਕੀਤੇ ਜਾਣਗੇ। ਤੇ ਉਹਦੇ ਵਿੱਚ ਪਰ ਹੁਣ ਜਿਹੜਾ ਉਹਨਾਂ ਦਾ ਪਲਾਨ ਹੈਗਾ ਉਹ ਕਹਿੰਦੇ ਨਹੀਂ ਜੀ, ਇਹ ਤਾਂ ਵਰਲਡ ਵਾਈਡ ਹੀ ਅਵੇਲੇਬਲ ਹੈ, ਜਿੱਥੇ ਜਿੱਥੇ ਵੀ ਉਹ ਚੀਜ਼ਾਂ ਲੈ ਕੇ। ਸੋ ਫੇਰ ਅਗੇਨ ਮੈਂ ਗੱਲ ਨੂੰ ਉਹਦੇ ਨਾਲ ਪੁਰਾਣੀ ਆਪਣੀ ਗੱਲਾਂ ਦੇ ਨਾਲ ਲਿੰਕ ਕਰ ਲੱਗਾ ਕਿ ਜਦੋਂ ਆਪਾਂ ਪ੍ਰੋਡਕਸ਼ਨ ਚੀਜ਼ ਦੀ ਨਵੀਂ ਇਨੋਵੇਟਿਵ ਚੀਜ਼ ਦੀ ਪ੍ਰੋਡਕਸ਼ਨ ਹੁੰਦੀ ਆ ਤੇ ਬੈਸਟ ਆ ਕਿ ਉਹਨੂੰ ਜੇ ਤੁਸੀਂ ਬਾਹਰ ਦੀ ਮਾਰਕੀਟਸ ਦੇ ਵਿੱਚ ਵੇਚਣਾ ਵਾ ਤੇ ਉਹਦੇ ਟੈਰਿਫ ਦੀ ਨੈਗੋਸੀਏਸ਼ਨ ਤਾਂ ਸਭ ਕੁਝ ਜੋ ਸਰਕਾਰਾਂ ਨਹੀਂ ਕਰਨਾ ਹੁੰਦਾ। ਤੇ ਆਪਣੇ ਮਸਕ ਸਾਹਿਬ ਹੁਣ ਸਰਕਾਰ ਵਿੱਚ ਹੈਗੇ ਆ, ਹੋ ਸਕਦਾ ਪਾਲਿਸੀ ਨੂੰ ਕਿੱਦਾਂ ਚੇਂਜ ਕਰਦੇ ਆ ਜਾਂ ਨਹੀਂ, ਉਹਦੇ ਤੇ ਦਬਾਅ ਪਾਉਂਦੇ ਚੇਂਜ ਕਰਨ ਦਾ। ਸੋ ਬਿਜ਼ਨਸਮੈਨ ਨੂੰ ਅਸੀਂ ਦੇਖਿਆ ਕਿ ਜਿਹੜੇ ਬਿਜ਼ਨੈਸਿਸ ਆ ਪੋਲਿਟਿਕਸ ਦੀ ਸ਼ਹਿਰ ਦੇ ਵਿੱਚ ਹੀ ਚੱਲਦੇ ਆ, ਇੱਕ ਸਿੰਬਾਇਓਟਿਕ ਰਿਲੇਸ਼ਨਸ਼ਿਪ ਹੁੰਦੀ ਆ, ਉਹਨਾਂ ਨੂੰ ਫੰਡ ਕਰਦੇ ਆ ਤੇ ਬਿਜ਼ਨਸ ਉਹਨਾਂ ਤੋਂ ਫਾਇਦਾ ਲੈਂਦੇ ਆ। ਇਹ ਚੀਜ਼ ਅਸੀਂ ਆਪਾਂ ਸਾਹਮਣੇ ਦੇਖ ਰਹੇ ਹਾਂ ਜੀ। ਸਿਸਕੋ ਜਿਹੜੀ ਇੱਕ ਕੰਪਨੀ ਆ, ਉਹ ਕਹਿੰਦੇ ਵੀ ਅਸੀਂ 50 ਟਰੱਕਾਂ ਦਾ ਡਿਪੋਜ਼ਿਟ ਦਿੱਤਾ ਸੀ 2017 ਚ, ਸਾਨੂੰ ਉਹਨਾਂ ਨੇ ਲਾਈਨ ਚ ਲਾਇਆ, ਅਜੇ ਤੱਕ ਵਾਰੀ ਨਹੀਂ ਆਈ। ਸੋ ਇਹ ਵੀ ਨਾਲ ਇੱਕ ਜਿਹੜੀ ਰਿਐਲਿਟੀ ਹੈਗੀ ਆ। ਡੈਫੀਨੇਟਲੀ ਇਹ ਗੱਲਾਂ ਬਾਤਾਂ ਤਾਂ ਪੂਰੀਆਂ ਛੱਡਦੇ ਆ ਵੀ ਆਪਾਂ ਵੀ ਕਰ ਦੇਣਾ, ਆ ਵੀ ਗਏ ਆ, ਐਸੀ ਨਹੀਂ ਗੱਲ ਵੀ ਉਹਨਾਂ ਦੇ ਜਿਹੜੇ ਇਲੈਕਟ੍ਰਿਕ ਟਰੱਕ ਆਏ ਨਹੀਂ ਆ, ਚੱਲਦੇ ਨੇ, ਪਰ ਜਿੰਨੀ ਡਿਮਾਂਡ ਆ ਉਨੇ ਅਜੇ ਟਰੱਕ ਮੌਜੂਦ ਨਹੀਂ ਆ। ਬਾਕੀ ਇੰਨੇ ਲੌਂਗ ਟਰਮ ਜਾਂ ਲੌਂਗ ਰਾਊਟਸ ਦੇ ਲਈ ਉਹ ਕਾਮਯਾਬ ਰਹਿਣਗੇ ਨਹੀਂ ਰਹਿਣਗੇ,
ਇਹ ਤਾਂ ਹੌਲੀ-ਹੌਲੀ ਜਦੋਂ ਲੋਕ ਚਲਾਉਣਗੇ, ਸਟਰੀਟ ਤੇ ਆਉਣਗੇ, ਸੜਕਾਂ ਤੇ ਆਉਣਗੇ, ਫਿਰ ਜਿਹੜਾ ਉਹ ਪਤਾ ਲੱਗ ਹਾਂਜੀ। ਸੋ ਇਹਦੇ ਵਿੱਚ ਮੈਂ ਇਹ ਐਡ ਕਰਦਾ ਹਾਂ ਕਿ ਇਲੈਕਟ੍ਰਿਕ ਟਰੱਕ ਰਾਜਕਰਨ ਅੱਜ ਦੇ ਦਿਨ ਵੀ ਐਗਜ਼ਿਸਟ ਕਰਦੇ ਆ। ਅਸੀਂ ਵੋਲਵੋ ਦੀ ਗੱਲ ਕਰ ਲਈਏ ਹਨਾ ਯੂਰਪ ਦੇ ਵਿੱਚ, ਤੇ ਵੋਲਵੋ ਦੇ ਜਿਹੜੇ ਟਰੱਕ ਆਲਰੇਡੀ ਐਗਜ਼ਿਸਟ ਕਰਦੇ ਆ ਹਨਾ, ਤੇ ਉਹਨਾਂ ਕੋਲ ਯੂਰਪ ਦੇ ਵਿੱਚ ਆਲਰੇਡੀ ਕਾਫੀ ਇਨਫਰਾਸਟ੍ਰਕਚਰ ਆਲਰੇਡੀ ਐਗਜ਼ਿਸਟ ਕਰਦਾ। ਜੇ ਕਿਤੇ ਬ੍ਰੇਕਡਾਊਨ ਹੋ ਜਾਂਦੇ ਆ ਉਹਨਾਂ ਦੇ ਮੋਬਾਈਲ ਮਕੈਨਿਕਸ ਜਾਂ ਹੋਰ ਬ੍ਰੇਕਡਾਊਨ ਸਰਵਿਸਿਜ਼ ਜਿਹੜੀ ਉਹਨਾਂ ਦੀ ਹੈਗੀਆਂ ਉਹ ਐਗਜ਼ਿਸਟ ਕਰਦੀਆਂ। ਪਰ ਟੈਸਲਾ ਨੇ ਵੱਡੀ ਗੱਲ ਜਿਹੜੀ ਮੈਂ ਪਹਿਲਾਂ ਦੱਸਿਆ ਕਿ 500 ਮਾਈਲ ਵਾਲੇ ਜਿਹੜੇ ਆ ਟਰੱਕ ਆ ਉਹ ਸਾਹਮਣੇ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਹੈ ਐਟ ਕੰਪੈਰੀਟਿਵ ਕਾਸਟ। ਹੁਣ ਦੇਖੋ ਕੰਪੈਰੀਟਿਵ ਕਾਸਟ ਕੀ ਬਣਦੀ ਆ ਵੈਲਿਊ ਫॉर ਮਨੀ, ਉਹ ਤੇ ਆਉਣ ਵਾਲਾ ਟਾਈਮ ਦੱਸੂਗਾ, ਪਰ ਇਹਨੇ ਮੋਮੈਂਟਮ ਜਿਹੜਾ ਆਲਰੇਡੀ ਫੜ ਲਿਆ। ਸੋ ਅਗੇਨ ਬੈਟਰੀ ਆਪਰੇਟਡ ਟਰੱਕ, ਟੈਸਲਾ ਜਿਹੜੀ ਆ ਔਰ ਜਿਹੜੀ ਵੈਨਸ ਆ ਜਾਂ ਰੋਬੋ ਟੈਕਸੀ ਦੀ ਇਕੁਇਵਲੈਂਟ ਉਹਨਾਂ ਦੀਆਂ ਹਨਾ ਕੈਬਸ ਆ, ਇਹ ਸਭ ਕੁਝ ਜਿਹੜਾ ਉਹ ਚੱਲ ਰਿਹਾ ਅਗਲੇ। ਮੈਨੂੰ ਇਹ ਲੱਗਦਾ ਕਿ ਮੇਰੀ ਨਿੱਜੀ ਸੋਚ ਇਹ ਹੈ ਕਿ ਜਦੋਂ ਤੱਕ ਇਹ ਐਡਮਿਨਿਸਟ੍ਰੇਸ਼ਨ ਖਤਮ ਹੋਣੀ ਆ, ਜਿਹੜੀ ਕਿ ਅਸੀਂ 2028-29 ਦੇ ਵਿੱਚ ਆਪਾਂ ਗੱਲ ਕਰਦੇ ਹਾਂ, ਜਦੋਂ ਇਹ ਐਡਮਿਨਿਸਟ੍ਰੇਸ਼ਨ ਖਤਮ ਹੋਏਗੀ ਤੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਆਪਾਂ ਗੱਲ ਕਰਦੇ ਆਟੋ ਵੈਨਸ, ਆਟੋ ਟਰੱਕਸ ਹਨ, ਇਹ ਜਿਹੜੀ ਆ ਇਹ ਸੱਚਾਈ ਹੋਏਗੀ। ਮਤਲਬ ਕੁਛ ਨਾ ਕੁਛ ਜਿਹੜਾ ਉਹਨਾਂ ਦਾ ਜ਼ਰੂਰ ਦਿਖੇਗਾ ਜੀ। ਅਗਲੀ ਆਪਾਂ ਹਰਵਿੰਦਰ ਗੱਲ ਕਰੀਏ ਐਨਵੀਡੀਆ ਦੀ ਵੀ ਹੁਣ ਨਾਲ ਹੀ 3.6 ਟ੍ਰਿਲੀਅਨ ਡਾਲਰ ਨੂੰ ਪਾਰ ਕਰ ਗਈ ਇਹਨਾਂ ਦੀ ਕੰਪਨੀ। ਹਾਂਜੀ ਬਿਲਕੁਲ, ਜਿੱਦਾਂ ਆਈ ਥਿੰਕ ਜੇ ਆਪਾਂ ਖਬਰੇ ਗੱਲ ਪਹਿਲੇ ਕਰਦੇ ਤੇ ਐਕਸਪਲੇਨ ਸਾਨੂੰ ਜ਼ਿਆਦਾ ਕਰਨਾ ਪੈਣਾ ਸੀ, ਪਰ ਹੁਣ ਤੁਸੀਂ ਇਹ ਸਾਰੀ ਚੀਜ਼ਾਂ ਦੇਖ ਹੀ ਰਹੇ ਹੋ ਇਹ ਚੀਜ਼ਾਂ ਹਨਾ ਸਾਨੂੰ ਕਿੱਦਾਂ ਕਰ ਰਹੇ ਆ। ਡਿਮਾਂਡ ਕਿੰਨੀ 1 ਲੱਖ ਚਿਪਸ ਦੀ ਗੱਲ ਕੀਤੀ ਤੇ ਉਹ ਕਹਿੰਦੇ ਵੀ ਸਾਡੇ ਕੋਲ ਉਸ ਤੋਂ ਪਹਿਲਾਂ ਆਪਾਂ ਸ਼ਾਇਦ ਪਿਛਲੇ ਸਾਲ ਖਬਰ ਕੀਤੀ ਸੀ ਕਿ ਜਿਹੜੇ 6 ਲੱਖ ਤੱਕ ਦੇ ਜਿਹੜੇ ਚਿਪਸ ਆ ਉਹ ਇਲਾਨ ਮਸਕ ਜਿਹੜਾ ਉਹ ਬਾਈ ਕਰਨ ਦੀ ਗੱਲ ਕਰ ਰਹੇ ਆ। ਸ਼ਾਇਦ ਮੈਂ ਥੋੜਾ ਗਲਤ ਹੋਵਾਂ ਕਾਸਟ ਦੇ ਵਿੱਚ, ਪਰ ਮੈਂ ਇਹ ਆ ਵੀ ਪਿਛਲੇ ਸਾਲ ਦੇ ਵਿੱਚ ਜਿਹੜੀ ਉਹਨਾਂ ਜਿਹੜੇ ਆਉਣ ਵਾਲੇ ਜਿਹੜੇ ਉਹਨਾਂ ਦੇ ਪ੍ਰੋਸੈਸਰ ਸੀ, ਜਿਹੜੇ GPU ਸੀ ਹਨਾ ਪ੍ਰੋਸੈਸਿੰਗ ਯੂਨਿਟ ਸੀ, ਉਹ ਵੀ ਬੈਕਲੌਗ ਦੇ ਵਿੱਚ ਚੱਲ ਰਹੀ ਸੀ। ਤੇ ਆਫ ਕੋਰਸ ਜਦੋਂ ਇੰਨੀ ਜ਼ਿਆਦਾ ਡਿਮਾਂਡ ਹੋਵੇ ਤੇ ਫਿਊਚਰ AI ਦਾ ਦਿਖਦਾ ਹੋਵੇ ਤੇ NVIDIA ਦੇ ਜਿਹੜੇ ਸਟਾਕ ਆ ਵਧਣੇ। ਇੱਥੇ ਮੈਂ ਇੱਕ ਹੋਰ ਚੀਜ਼ ਬੜੀ ਇੰਟਰਸਟਿੰਗ ਐਡ ਕਰਦਾ, ਉਹ ਇਹ ਆ ਕਿ ਸਾਨੂੰ ਇਹ ਪਤਾ ਵੀ ਚਾਈਨਾ ਦੇ ਵਿੱਚ ਜਿਹੜੇ NVIDIA ਚਿਪਸ ਆ ਉਹਨਾਂ ਨੂੰ ਐਕਸਪੋਰਟ ਦੇ ਉੱਤੇ ਰੋਕ ਲੱਗ ਗਈ ਸੀ ਬਿਲਕੁਲ ਕੁਝ ਸਾਲ ਪਹਿਲਾਂ। ਤੇ ਉਹਦੇ ਵਿੱਚ ਇਹਦਾ ਮਤਲਬ ਇਹ ਨਹੀਂ ਵੀ ਚਾਈਨਾ 'ਚ ਜਿਹੜੇ AI ਦੇ ਚਿਪਸ ਮਿਲਦੇ ਨਹੀਂ ਆ। ਅੱਜ ਦੇ ਦਿਨ ਵੀ ਚਾਈਨਾ ਦੇ ਵਿੱਚ AI ਚਿਪਸ ਮਿਲਦੇ ਆ, ਤੇ ਉਹ ਕਿੱਥੇ ਮਿਲਦੇ ਆ? ਇੱਕ ਨਾ ਹਾਈਚਿੰਗ ਬੇ ਕਰਕੇ ਜਗ੍ਹਾ ਸ਼ੈਨਜ਼ਨ ਦੇ ਵਿੱਚ, ਮੈਂ ਉਹ ਜਗ੍ਹਾ ਦੇ ਉੱਤੇ ਆ ਗਿਆ, ਮੈਂ ਦੇਖੀ ਹੋਈ ਆ। 2012-13 ਵਿੱਚ ਮੈਂ ਉਹ ਜਗ੍ਹਾ ਵਿਜ਼ਿਟ ਕੀਤੀ ਹੈ। ਉਹ ਇਲੈਕਟ੍ਰੋਨਿਕਸ ਮਾਰਕੀਟ ਆ, ਉੱਥੇ ਦੁਨੀਆ ਦੀ ਹਰ ਇੱਕ ਚੀਜ਼ ਜਿਹੜੀ ਆ ਤੁਹਾਨੂੰ ਇਲੈਕਟ੍ਰੋਨਿਕਸ ਦੀ ਮਿਲ ਜਾਂਦੀ ਹੈ। ਇਹ ਬਹੁਤ ਵੱਡਾ ਸਕਾਈਸਕ੍ਰੈਪਰ ਆ, ਬਹੁਤ ਵੱਡਾ ਪਲਾਜ਼ਾ, ਉਹਦੇ 10 ਫਲੋਰ ਆ, ਉੱਥੇ ਛੋਟੀ ਤੋਂ ਲੈ ਕੇ ਵੱਡੀ, ਜਿੱਦਾਂ ਆਪਣਾ ਚੋਰ ਬਾਜ਼ਾਰ ਹੁੰਦਾ ਨਾ ਸ਼ਹਿਰਾਂ ਦੇ ਵਿੱਚ, ਸੋ ਖੈਰ ਛੋਟੀ ਤੋਂ ਲੈ ਕੇ ਵੱਡੀ ਤਰ੍ਹਾਂ ਦੀ ਹਰ ਤਰ੍ਹਾਂ ਦੀਆਂ ਜਿਹੜੀਆਂ ਉੱਥੇ ਤੁਹਾਨੂੰ ਚਿਪਸ ਮਿਲ ਜਾਣਗੀਆਂ। ਸੋ ਉੱਥੇ ਜਿਹੜੀਆਂ NVIDIA ਦੇ ਜਿਹੜੇ ਚਿਪਸ ਆ ਕਹਿੰਦੇ ਆ ਕਿ ਅੱਜ ਦੇ ਟਾਈਮ ਦੇ ਵਿੱਚ ਵੀ ਮਿਲ ਜਾਂਦੀਆਂ। ਜਿਹੜੀ A100 AI ਚਿਪਸ ਆ ਉਹ ਤਕਰੀਬਨ $20,000 ਦੀ ਇੱਕ ਚਿਪ ਜਿਹੜੀ ਉੱਥੇ ਮਿਲ ਰਹੀ ਹੈ, ਜਦ ਕਿ ਆਮ ਮਾਰਕੀਟ ਵੈਲਿਊ ਉਹਦੀ ਤਕਰੀਬਨ 10,000 ਆ। ਸੋ ਉੱਥੇ ਮਿਲ ਰਹੀ ਆ। ਸੋ ਇਹ ਰਾਜਕਰਨ ਇਹ ਹੈ ਕਿ ਜਿਹੜੀ US ਐਕਸਪੋਰਟ ਰੈਸਟ੍ਰਿਕਸ਼ਨ ਲੱਗ ਰਹੀਆਂ ਜੋ ਸਭ ਕੁਛ ਆ, ਤੇ ਉਹ ਇਹ ਆ ਕਿ ਜਦੋਂ ਕਿਸੇ ਕੰਟਰੀ ਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਆ, ਸੋ ਲੈਟ ਇਟ ਬੀ, ਉਹ ਆਪਣੇ ਰੂਲ ਵੀ ਰਿਲੈਕਸ ਕਰ ਦਿੰਦੇ ਆ। ਸੋ ਉਹਦੇ ਤੇ ਬਹੁਤਾ ਕੋਆਰਡੀਨੇਟ ਵਗੈਰਾ ਨਹੀਂ ਹੋ ਰਿਹਾ। ਪਰ ਮੈਂ ਤੇ ਇਹ ਮੈਂ ਐਗਜ਼ਾਮਪਲ ਜਿੱਥੇ ਰਾਜਕਰਨ ਤਾਂ ਲਈ ਆਪਾਂ NVIDIA ਦੀ ਗੱਲ ਕੀਤੀ ਹੈ ਨਾ, 6 ਬਿਲੀਅਨ ਆਪਣਾ ਉਹਦਾ ਜਿਹੜੀ 3.6 ਟ੍ਰਿਲੀਅਨ ਉਹਦੀ ਵੈਲਿਊ ਆ ਰਹੀ ਹੈ। ਤੇ ਇਹ ਦੇਖੋ ਕਿ ਜਿਹੜੀ ਉਹ ਚੀਜ਼ ਵੇਚ ਰਹੇ ਆ ਉਹਦੀ ਜਿਹੜੀ ਡਿਮਾਂਡ ਆ ਕਿੰਨੀ ਜ਼ਿਆਦਾ ਲੋਕੀ ਰੈਡੀ ਆ ਅੰਡਰਗਰਾਉਂਡ ਮਾਰਕੀਟ ਤੋਂ ਬੇਸਿਕਲੀ ਮੋਸਟਲੀ ਯੂਜ਼ਡ ਹੋਣਗੀਆਂ, ਤੇ ਉਹ ਚਿਪਸ ਨੂੰ ਵੀ ਲੈਣ ਦੇ ਲਈ ਡਬਲ ਪ੍ਰਾਈਸ ਦਿੱਤੇ। ਸੋ ਹਾਰਡ ਕਮੋਡਿਟੀ ਹੈ ਜੀ, ਤੇ ਜਿਹੜੀ 3.6 ਟ੍ਰਿਲੀਅਨ ਡਾਲਰ ਜਿਹੜੀ ਉਹਨੂੰ ਜਸਟੀਫਾਈ ਕਰਦੀ ਹੈ। ਚਾਈਨੀਜ਼ ਟੈਕ ਦੇ ਉੱਤੇ ਆਪਾਂ ਗੱਲ ਕਰ ਲਈਏ, BYD ਤੇ ਚਿਪ ਮਾਰਕੀਟ ਆ, ਇਹਨਾਂ ਦਾ ਕੀ ਜਿਹੜਾ ਉਹ ਚੱਲ ਰਿਹਾ ਹੈਗਾ? ਹਾਂਜੀ, ਸੋ BYD ਨੇ ਕਾਫੀ ਜਿਹੜੀ ਧੁੰਮਾਂ ਪਾਈਆਂ। BYD ਦਾ ਫੁੱਲ ਨੇਮ ਹੈਗਾ ਬਿਲਡ ਯੋਰ ਓਨ। ਏਸ਼ੀਆ ਦੇ ਵਿੱਚ ਜਿਹੜੀਆਂ ਕਾਰ ਮਾਰਕੀਟ ਆ, ਖਾਸ ਤੌਰ ਤੇ ਇਲੈਕਟ੍ਰੋਨਿਕ ਕਾਰ ਮਾਰਕੀਟ ਆ, EV ਇਲੈਕਟ੍ਰਿਕ ਵਹੀਕਲ ਮਾਰਕੀਟ, ਸੋ ਉਹਦੇ ਵਿੱਚ ਜਿਹੜੀ BYD ਦੀ
ਉਹਦੀ ਝੰਡੀ ਆ, ਹੈ ਨਾ। ਹੂੰ ਸੋ ਉਹਦੇ ਵਿੱਚ ਰਾਜਕਰਨ ਇਹ ਆ ਕਿ ਜਿਹੜੀ ਬੈਕਿੰਗ ਆ, ਹਨਾ, ਚਾਈਨੀਜ਼ ਗਵਰਨਮੈਂਟ ਦੀ ਆਫ ਕੋਰਸ ਬੈਕਿੰਗ ਆ। ਸੋ ਜਿਹੜੀ ਚਾਈਨਾ ਦੇ ਨਾਲ ਦੇ ਜਗ੍ਹਾ ਜਿਹੜੀ ਹੈਗੀ ਆ, ਥਾਈਲੈਂਡ ਹੋ ਗਿਆ, ਵੀਅਤਨਾਮ ਹੋ ਗਿਆ, ਉੱਥੇ ਉੱਤੇ ਇਹਨੂੰ ਟੱਕਰ ਜਿਹੜੀ ਆ ਟੈਸਲਾ ਨੂੰ ਉਹਦੇ ਚਾਈਨਾ ਦੇ ਵਿੱਚ ਟੈਸਲਾ ਨੂੰ ਟੱਕਰ ਦੇ ਰਹੀ ਹੈ ਤੇ ਬਾਕੀ ਜਗ੍ਹਾ ਦੇ ਉੱਤੇ ਉਹਦੀ ਚੜਾਈ, ਕਿਉਂਕਿ ਮੈਂ ਦੇਖਿਆ ਉਹਨਾਂ ਦੇ ਕਾਫੀ ਸਲੀਕ ਪ੍ਰੋਡਕਟ ਆ। ਉਹਨਾਂ ਦੀ ਕਾਰ ਦੇ ਵਿੱਚ ਮੈਨੂੰ ਮੌਕਾ ਮਿਲਿਆ ਬੈਠਣ ਦਾ, ਨੇਮਿੰਗ ਵੀ ਕੁਛ ਇਦਾਂ ਦੀ। ਕਿਹੜੇ ਵਾਲੀ? BYD ਦੇ ਉੱਤੇ, BYD ਦੀ। ਓਕੇ, ਥਾਈਲੈਂਡ ਦੇ ਵਿੱਚ ਮੈਨੂੰ ਮੌਕਾ ਮਿਲਿਆ ਸੀ। ਮੇਰਾ ਕੋਵਰਕਰ ਸੀ, ਉਹਨੇ ਨਵੀਂ ਲਈ ਸੀ, ਸੋ ਕਾਫੀ ਉਹਦੀ ਜਿਹੜੀ ਸਲੀਕ ਆ ਉਹ ਮੈਨੂੰ ਲੱਗੀ। ਸੋ ਹੁਣ ਉਹਨਾਂ ਦਾ ਜਿਹੜਾ ਰਾਜਕਰਨ ਟੈਰਿਫ ਕਰਕੇ ਉਹਨਾਂ ਨੇ ਜਿਹੜਾ ਵੇ ਆਊਟ ਕੱਢਿਆ ਸੀ, ਉਹ ਸੀ ਕਿ ਉਹ ਮੈਕਸੀਕੋ ਦੇ ਵਿੱਚ ਆਪਣੀ ਫੈਕਟਰੀ ਬਣਾ ਰਹੇ ਸੀ, ਹੈਨਾ। ਤੇ ਉਹਦੇ ਵਿੱਚ ਪਰ BYD ਨੂੰ ਚਾਈਨਾ ਤੋਂ ਬਾਹਰ ਜਾਂ ਉਸ ਏਸ਼ੀਅਨ ਮਾਰਕੀਟ ਤੋਂ ਬਾਅਦ ਜੇ ਉਹਦਾ ਬਹੁਤਾ ਨਾਂ ਨਹੀਂ ਹੈਗਾ, ਹੈਨਾ, ਉਹ ਅਮਰੀਕਾ ਦੇ ਵਿੱਚ ਆਪਣੇ ਪੈਰ ਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਹਦੇ ਵਿੱਚ ਜਿਹੜੇ ਅਮਰੀਕਨ ਜਾਂ ਕੰਪਨੀਆਂ ਹੈਗੀਆਂ ਉਹਨਾਂ ਦੀ ਕੋਸ਼ਿਸ਼ ਸੀ ਕਿ ਉਹਨਾਂ ਨੂੰ ਰੋਕਿਆ ਜੀ। ਬਿਲਕੁਲ। ਸੋ ਜਿਹੜੇ BYD ਦਾ ਦੱਸ ਜਾਈਏ ਵੀ ਇਸ ਟਾਈਮ ਇਹਨਾਂ ਦਾ ਜ਼ੋਰ ਇਸ ਕਰਕੇ ਵੀ ਜ਼ਿਆਦਾ, ਇਹਨਾਂ ਦੀਆਂ ਚੀਪ ਬਹੁਤ ਨੇ ਕਾਰਸ। ਸੋ ਹਾਂਜੀ, ਬਾਈ ਦਾ ਐਂਡ ਆਫ ਦਾ ਡੇ ਤੇ ਗੱਲ ਕਾਸਟ ਤੇ ਆਉਂਦੀ ਹੈ, ਕਾਸਟ ਆਉਂਦੀ, ਲੋਕਾਂ ਨੇ ਜੇਬ ਦੇਖਣੀ ਆਪਣੀ। ਤੇ ਸਾਨੂੰ ਇਹ ਆਪਾਂ ਦੇਖਿਆ ਕਿ ਓਵਰ ਦਾ ਪੀਰੀਅਡ ਆਫ ਟਾਈਮ ਚਾਈਨਾ ਦੇ ਵਿੱਚ, ਕਿਉਂਕਿ ਲੇਬਰ ਸਸਤੀ ਹੋਣ ਕਰਕੇ ਇੱਕ ਪੂਰਾ ਇਨਫਰਾਸਟ੍ਰਕਚਰ ਉੱਥੇ ਐਗਜ਼ਿਸਟ ਕਰਦਾ ਮੈਨੂਫੈਕਚਰਿੰਗ ਦਾ, ਉਹਦੇ ਕਰਕੇ ਉਹ ਚੀਜ਼ਾਂ ਨੂੰ ਇਜ਼ੀਲੀ ਪ੍ਰੋਡਿਊਸ ਕਰਦੇ। ਸੋ ਇਹ ਜਿਹੜਾ ਮੈਕਸੀਕੋ ਦੇ ਜ਼ਰੀਏ ਜਿਹੜੀ ਮਨੀ ਨੂੰ ਲੈ ਕੇ ਆਉਣਾ ਆ, ਤੇ ਉਹ ਕੋਈ ਐਡਾ ਜਿਹੜਾ ਉਹ ਨਵੀਂ ਚੀਜ਼ ਨਹੀਂ ਆ। ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਕੰਪਨੀਜ਼ ਆਪਣੀ ਮੈਨੂਫੈਕਚਰਿੰਗ ਕਾਸਟ ਘਟਾਉਣ ਦੇ ਲਈ ਮੈਕਸੀਕੋ ਦਾ ਸਹਾਰਾ ਲੈਂਦੀਆਂ ਆ, ਉਧਰੋਂ ਫਿਰ ਇੱਧਰ ਨੂੰ ਸਮਾਨ ਲਿਆਉਂਦੀਆਂ ਆ, ਕਿਉਂਕਿ ਜਿਹੜਾ USMCA ਇੱਕ ਜਿਹੜਾ ਸਮਝੌਤਾ ਆ, ਜਾਂ ਪਹਿਲੋਂ ਇੱਕ ਨਾਫਟਾ ਕਰਕੇ ਜਿਹੜਾ ਹੁੰਦਾ ਸੀ, ਉਹਦੇ ਨਾਲ ਸਹੂਲਤ ਜਿਹੜੀ ਉਹ ਮਿਲ ਜਾਂਦੀ ਸੀ, ਤੇ ਇੱਥੋਂ ਦੀਆਂ ਕੰਪਨੀਆਂ ਨੇ ਵੀ ਆਪਣੀ ਜਿਹੜੀ ਮੈਨੂਫੈਕਚਰਿੰਗ ਉੱਥੇ ਮੂਵ ਕੀਤੀ ਸੀ। ਸੋ ਇੱਕ ਮੈਕਸੀਕੋ ਇੱਕ ਹੱਬ ਬਣ ਜਾਂਦਾ ਆ, ਇੱਕ ਪੜਾਅ ਬਣ ਜਾਂਦਾ, ਇੱਕ ਠਹਿਰ ਬਣ ਜਾਂਦੀ ਆ ਅਜਿਹੀਆਂ ਜਿਹੜੀਆਂ ਕੰਪਨੀਜ਼ ਦੀ, ਜਿਹਦੇ ਨਾਲ ਫਾਇਦਾ ਜਿਹੜਾ ਉਹ ਹੋ ਜਾਂਦਾ ਹੈ, ਤੇ ਉਹ ਫਾਇਦਾ ਜਿਹੜਾ ਉਹ ਚੱਕਦੇ ਆ। ਸੋ BYD ਦੀ ਰੌਲਾ ਰੱਪਾ ਤਾਂ ਪੂਰਾ ਹੈਗਾ ਆ ਅਮਰੀਕਾ ਦੇ ਵਿੱਚ, ਹਾਲ ਦੀ ਘੜੀ ਉਸ ਨੂੰ ਜਗ੍ਹਾ ਨਹੀਂ ਆ। ਪਰ ਇੱਕ ਚੀਜ਼ ਜਿਹੜੀ ਇਹ ਹੈਗੀ ਆ, ਜਿਸ ਤਰੀਕੇ ਦੇ ਨਾਲ ਟਰੰਪ ਹੁਣਾਂ ਦਾ ਪੇਚਾ ਫਸਿਆ ਆ ਚਾਈਨਾ ਦੇ ਨਾਲ ਵੀ, ਟੈਰਿਫ ਦੀ ਵੀ ਗੱਲ ਆ, ਲੱਗਦਾ ਨਹੀਂ ਵੀ ਏਡੀ ਜਲਦੀ BYD ਇੱਥੇ ਕਾਮਯਾਬ ਹੋਵੇਗੀ, ਖਾਸ ਕਰਕੇ ਉਦੋਂ ਜਦੋਂ ਟੈਸਲਾ ਵਾਲਾ ਬਿਲਕੁਲ ਹੀ ਨਾਲ ਇਹ ਤੇ ਰਾਜਕਰਨ ਕਿਆਸ ਰਾਈਆਂ ਹੋਣਗੀਆਂ, ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਪਰ ਆਪਾਂ ਕੁਝ ਨੰਬਰਸ ਦੀ ਵੀ ਉਹਦੇ 'ਚ ਗੱਲ ਕਰ ਲੈਂਦੇ ਹਾਂ। ਉਹਦੇ ਵਿੱਚ ਇਹ ਹੈ ਕਿ ਜੇ ਅਸੀਂ ਕਾਸਟ ਦੀ, ਹੈ ਨਾ, ਤੁਸੀਂ ਗੱਲ ਕੀਤੀ BYD ਤੇ ਹੋਰ ਚਾਈਨੀਜ਼ ਕੰਪਨੀਆਂ ਕਰਕੇ, ਅਸੀਂ ਵੇਖਿਆ ਪਿਛਲੇ ਸਮੇਂ ਦੇ ਵਿੱਚ ਜਿਹੜੇ ਟੈਸਲਾ ਨੇ ਆਪਣੇ ਪ੍ਰਾਈਸਿਸ ਵੀ ਕਾਫੀ ਸੁੱਟੇ ਆ, ਹੈ ਨਾ। ਤੇ BYD ਦੇ ਵਿੱਚ ਜੇ ਅਸੀਂ ਅੱਜ ਦੇ ਟਾਈਮ ਦੀ ਗੱਲ ਕਰੀਏ, ਸਾਊਥ ਚਾਈਨਾ ਮਾਰਨਿੰਗ ਪੋਸਟ ਦੇ ਵਿੱਚ ਖਬਰ ਆਈ ਹੈ ਕਿ ਉਹਨੇ ਜਿਹੜਾ ਮਾਰਕੀਟ ਜਿਹੜਾ ਲੀਡਰ ਆ ਵੋਲਕਸਵੈਗਨ ਹੈਗਾ ਚਾਈਨਾ ਦੇ ਵਿੱਚ, ਉਹ ਵੀ ਕਾਫੀ ਚੀਪ ਕਾਰਾਂ ਪ੍ਰੋਡਿਊਸ ਕਰਦਾ ਸੀ 2024 ਦੇ ਵਿੱਚ ਜੀ, ਤੇ ਉਹਨੂੰ BYD ਨੇ ਟੇਕ ਓਵਰ ਕਰ ਲਿਆ। ਓਕੇ, ਠੀਕ ਆ ਜੀ। ਤੇ 2.9 ਮਿਲੀਅਨ ਪਿਓਰ ਇਲੈਕਟ੍ਰਿਕ ਤੇ ਹਾਈਬ੍ਰਿਡ ਕਾਰਾਂ ਜਿਹੜੀਆਂ ਉਹਨੇ ਇਸ ਪ੍ਰੋਡਿਊਸ ਕੀਤੀਆਂ, ਤਕਰੀਬਨ 33 ਲੱਖ ਦੇ ਕਰੀਬ ਕਾਰਾਂ ਕਹਿ ਲਓ, ਜਿਹੜੇ ਕਿ ਇੱਕ ਸਾਲ ਦੇ ਵਿੱਚ ਜਿਹੜੇ ਕਿ 35% ਇਨਕਰੀਜ਼ ਆ ਪਿਛਲੇ ਸਾਲ ਦੇ ਨਾਲ। ਠੀਕ ਆ। ਤੇ ਕਹਿੰਦੇ ਅਗਲੇ ਸਾਲ ਦੇ ਵਿੱਚ ਇਹ ਜਿਹੜਾ ਡੇਟਾ ਵਾ ਉਹ ਉਹਨਾਂ ਨੂੰ ਇਹ ਲੱਗਦਾ ਕਿ 40 ਲੱਖ ਦੇ ਕਰੀਬ ਜਿਹੜੀ ਉਹ ਕਾਰਾਂ ਉਹਨਾਂ ਨੂੰ ਵੇਚੇਗਾ। ਸੋ ਇਹ ਦੇਖੋ ਵੀ ਉਹਨਾਂ ਦੀ ਜਿਹੜੀ ਗਰੋਥ ਆ ਰਾਜਕਰਨ, ਉਹ ਕਿਸ ਹਿਸਾਬ ਦੇ ਨਾਲ ਚੱਲ ਰਹੀ ਆ। ਡੀਸੈਂਟ ਕਾਰਾਂ ਐਟ ਲੋ ਪ੍ਰਾਈਸ, ਤੇ ਇਹ ਜਿਹੜੇ ਟੈਸਲਾ ਨੂੰ ਤਾਂ ਕੋਰਸ ਉਹਨੇ ਟੇਕ ਓਵਰ ਜਿਹੜਾ ਉਹ ਕਰ ਹੀ ਲਿਆ ਉਸ ਲੋਕਲ ਮਾਰਕੀਟ ਦੇ ਵਿੱਚ। ਸੋ ਦੇਖੋ ਹੁਣ ਜਿਹੜੇ ਪਾਲਿਸੀਜ਼ ਆ ਗਵਰਨਮੈਂਟ ਨਵੀਂ ਆਈ ਆ ਉਹਦੀ ਕੀ ਬਣਦੀਆਂ, ਪਰ ਇੱਕ ਚੀਜ਼ ਤਾਂ ਸਾਨੂੰ ਪੱਕਾ ਹੀ ਆ ਕਿ ਕਿਉਂਕਿ ਚਾਈਨੀਜ਼ ਕੰਪਨੀ ਆ ਤੇ ਉਹਦਾ ਕੰਪੀਟੀਸ਼ਨ ਡਾਇਰੈਕਟ US ਕੰਪਨੀਜ਼ ਦੇ ਨਾਲ ਹੈਗਾ, ਕੋਈ ਆਹ ਰਸਤਾ ਟੈਰਿਫ ਦੇ ਥਰੂ ਜਾਂ ਹੋਰ ਜ਼ਰੂਰ ਕੱਢਣਗੇ। ਉਹ ਹਮੇਸ਼ਾ ਹੀ ਚਾਹਣਗੇ ਕਿ ਜਿਹੜੀ ਚਾਈਨੀਜ਼ ਕੰਪਨੀ ਦੀ ਅਮਰੀਕਾ ਸਰਦਾਰੀ ਨਾ। ਜੀ। ਅਗਲੀ ਹਰਵਿੰਦਰ ਗੱਲ ਜਿਹੜੀ ਆਪਾਂ ਕਰ ਲਈਏ, ਟੋਯੋਟਾ ਨੂੰ ਜਿਹੜਾ ਉਹ ਲੈ ਕੇ, ਕੰਪਨੀ ਨੂੰ ਜਿਹੜੀ ਉਹ ਲੈ ਕੇ ਕੋਲਡ ਹਾਈਡਰੋਜਨ ਵਹੀਕਲਸ ਦੇ ਲਈ ਉਹਨਾਂ ਦਾ ਜਿਹੜਾ ਇੱਕ ਆਈਡੀਆ ਆ, ਉਹਨਾਂ ਨੇ ਆਪਣਾ ਆਈਡੀਆ ਆ ਉਸ ਨੂੰ ਸ਼ੋ ਆਫ ਜਿਹੜਾ ਉਹ ਕੀਤਾ ਹੈਗਾ ਆ। ਸੋ ਹਾਈਡਰੋਜਨ ਵਹੀਕਲਸ ਦੀ ਕਾਫੀ ਜਿਹੜੀ ਆਪਾਂ ਚਰਚਾ ਅਕਸਰ ਜਿਹੜੀ ਉਹ ਕਰਦੇ ਰਹਿੰਦੇ ਆ,
ਰੀਜ਼ਨ ਉਸ ਦੇ ਵਿੱਚ ਇਹੀ ਆ ਵੀ ਜਿੱਥੇ ਇਲੈਕਟ੍ਰਿਕ ਬੈਟਰੀਆਂ ਦਾ ਰਾ ਮਟੀਰੀਅਲ ਉਸਦੀ ਚਰਚਾ ਛਿੜੀ ਰਹਿੰਦੀ ਹੈ ਵੀ ਪਤਾ ਨਹੀਂ ਮਿਲੂਗਾ ਜਾਂ ਨਹੀਂ ਮਿਲੂਗਾ ਜਾਂ ਕੀ ਹੋਊਗਾ। ਟੋਯੋਟਾ ਦੇ ਦੁਆਰਾ ਜਿਹੜਾ ਇਹ ਜਿਹੜੀ ਨਵੀਂ ਹਾਈਡਰੋਜਨ ਕੂਲ ਕਾਰ ਵਾਲੀ ਜਿਹੜੀ ਚਰਚਾ ਆ ਉਹ ਕਿਸ ਪਾਸੇ ਵੱਲ ਨੂੰ ਜਾ ਰਹੀ ਆ ਹੁਣ? ਸੋ ਵੇਖੋ ਸਭ ਤੋਂ ਇਹਦੇ ਦੋ ਐਸਪੈਕਟ ਆ ਨਾ, ਤੁਸੀਂ ਕਿਹਾ ਵੀ ਕਿਹੜੇ ਪਾਸੇ ਨੂੰ ਜਾ ਰਹੀ ਆ। ਸੋ ਪਹਿਲਾਂ ਆਪਾਂ ਗੱਲ ਕਰਦੇ ਆ ਵੀ ਜਿਹੜਾ ਆਈਡੀਆ ਸਾਹਮਣੇ ਲੈ ਕੇ ਆਏ ਹਾਈਡਰੋਜਨ ਦੀ ਸਭ ਤੋਂ ਵੱਡੀ ਸਮੱਸਿਆ ਅੱਜ ਕੱਲ੍ਹ ਇਹ ਹੁੰਦੀ ਕਿ ਉਹਦੇ ਮੋਲੀਕਿਊਲ ਜਿਹੜੇ ਬਹੁਤ ਛੋਟੇ ਹੁੰਦੇ ਆ, ਬਿਲਕੁਲ ਹੈ ਨਾ। ਸੋ ਉਹਨਾਂ ਦੇ ਐਸਕੇਪ ਹੋਣ ਦੇ ਚਾਂਸ ਬਹੁਤ ਆ, ਤੇ ਨੰਬਰ 1 ਤੇ ਨੰਬਰ 2 ਦੇ ਉੱਤੇ ਹੈ ਕਿ ਉਹ ਰੂਮ ਟੈਂਪਰੇਚਰ ਵਿੱਚ ਵੀ ਉਹ ਬੋਇਲ ਆਫ ਹੀ ਹੋ ਜਾਂਦੀ ਆ, ਹੈ ਨਾ। ਸੋ ਉਹਦੇ ਲਈ ਜਦੋਂ ਦੀ ਪ੍ਰੈਸ਼ਰਾਈਜੇਸ਼ਨ ਉਹਦੀ ਕਰਦੇ ਆ ਜਾਂ ਉਹਨੂੰ ਕਾਫੀ ਲੋ ਟੈਂਪਰੇਚਰ ਤੇ ਕੂਲ ਆਫ ਕਰਦੇ ਆ, ਹੈ ਨਾ। ਸੋ ਜਦੋਂ ਉਹਨੂੰ ਕਾਰ ਦੇ ਵਿੱਚ ਵੀ ਯੂਜ਼ ਕਰਦੇ ਆ ਤੇ ਕਿਉਂਕਿ ਉਹ ਐਸਕੇਪ ਹੋਣ ਦਾ ਉਹਦੇ ਚਾਂਸ ਬਹੁਤ ਜ਼ਿਆਦਾ ਹੁੰਦੇ ਆ, ਸੋ ਉਹਨੂੰ ਸੀਲ ਆਫ ਕਰਨਾ ਉਹ ਥੋੜਾ ਇੱਕ ਵੱਡਾ ਚੈਲੰਜ, ਉਹਨੂੰ ਲਿਕੁਇਡ ਫਾਰਮ ਦੇ ਵਿੱਚ ਸਟੋਰ ਕੀਤਾ ਜਾਂਦਾ ਹਰ ਜਗ੍ਹਾ ਦੇ ਉੱਤੇ। ਸੋ ਟੋਯੋਟਾ ਨੇ ਰਾਜਪਾਲ ਨੂੰ ਕੀ ਕੀਤਾ ਕਿ ਇੱਕ ਇਕੋਸਿਸਟਮ ਕੁਛ ਉਹਨੇ ਇਦਾਂ ਦਾ ਬਣਾਇਆ ਕਿ ਜਿਹਦੇ ਵਿੱਚ ਜਿਹੜੀ ਉਹ ਜਿਹੜਾ ਹਾਈਡਰੋਜਨ ਟੈਂਕ ਫਿਊਲ ਟੈਂਕ ਜਿਹੜਾ ਕਹਿ ਲਓ, ਉਹਦੇ ਵਿੱਚ ਜਿਹੜੀ ਬੋਇਲ ਆਫ ਹੁੰਦੀ ਸੀ ਗੈਸ, ਉਹਨੂੰ ਵੀ ਇੱਕ ਪੇਟੈਂਟਡ ਟੈਕਨੋਲੋਜੀ ਦੇ ਨਾਲ ਉਹ ਰਿਕਵਰ ਕਰਕੇ ਸਿਸਟਮ ਦੀ ਐਫੀਸ਼ੀਐਂਸੀ ਜਿਹੜੀ ਉਹਨਾਂ ਵਧਾਈ ਆ, ਉਹਨਾਂ ਪ੍ਰੋਡਿਊਸ ਕਰਨ ਦੀ ਕੋਸ਼ਿਸ਼ ਹੈ ਨਾ ਕੀਤੀ। ਠੀਕ ਹੈ। ਸੋ ਉਹ ਇਹ ਕੁਝ ਜਿਹੜੀ ਚੀਜ਼ਾਂ ਸਾਹਮਣੇ ਉਹ ਲੈ ਕੇ ਆਏ ਆ। ਸੋ ਇਹਦੇ ਕਰਕੇ ਕਾਫੀ ਜਿਹੜੀ ਚੀਜ਼ ਆ ਪ੍ਰੋਮਿਸਿੰਗ ਆ ਮਾਰਕੀਟ ਦੇ ਵਿੱਚ ਲੈ ਕੇ ਆਏ ਆ ਜੇ ਹਾਈਡਰੋਜਨ ਨੂੰ ਪ੍ਰੋਡਿਊਸ ਕਰ ਦਿੰਦੇ ਆ। ਹਾਈਡਰੋਜਨ ਨੂੰ ਉਹਦਾ ਜਿਹੜਾ ਬੋਇਲਡ ਆਫ ਗੈਸ ਆ ਉਹਨੂੰ ਵੀ ਰੀਯੂਜ਼ ਕਰ ਲੈਂਦੇ ਆ ਤੇ ਉਹਦੇ ਤੋਂ ਵੀ ਉਹਦੇ ਨਾਲ ਸਰਕਾਰ ਦੀ ਜਿਹੜੀ ਐਫੀਸ਼ੀਐਂਸੀ ਵੱਧ ਜਾਂਦੀ ਆ, ਹੈਨਾ। ਤਾਂ ਹੁਣ ਗੱਲ ਇਹ ਆ ਵੀ ਉਹ ਗੱਲ ਕਿੱਥੇ ਜਾ ਰਹੀ ਆ, ਉਹ ਤਾਂ ਫਿਰ ਆਪਣੀ ਐਡਮਿਨਿਸਟ੍ਰੇਸ਼ਨ ਤੇ ਡਿਪੈਂਡ ਕਰਦਾ, ਕਿਉਂਕਿ ਜੇ ਤੁਸੀਂ ਹੁਣ ਪਿਛਲੇ ਕੁਝ ਸਮੇਂ ਦੀ ਗੱਲ ਕਰੋ 4 ਸਾਲਾਂ ਦੇ ਵਿੱਚ ਹਾਈਡਰੋਜਨ ਟੈਕਨੋਲੋਜੀ ਨੂੰ ਕਾਫੀ ਜਿਹੜੀ ਫੰਡਿੰਗ ਹੋਈ ਆ ਅਮਰੀਕਾ ਦੇ ਵਿੱਚ ਵੀ, ਹੈ ਨਾ। ਆਈ ਥਿੰਕ ਆਪਾਂ ਗੱਲ ਕੀਤੀ ਸੀ $9.8 ਬਿਲੀਅਨ ਜਿਹੜੀ ਫੰਡਿੰਗ ਹੋਈ ਆ। ਹਾਂਜੀ। ਹੁਣ ਜਿਹੜੇ ਅੱਜ ਸ਼ਾਇਦ ਅੱਜ ਜਾਂ ਵੀਕਐਂਡ ਦੀ ਖਬਰ ਸੀ, ਉਹਦੇ ਵਿੱਚ ਇਹ ਸੀ ਕਿ ਜਿਹੜੇ ਹਾਈਡਰੋਜਨ ਦੇ ਨਾਲ ਰਿਲੇਟਡ ਜਿਹੜੇ ਇਸ ਡਿਪਾਰਟਮੈਂਟ ਆਫ ਐਨਰਜੀ ਦੇ ਨਾਲ ਰਿਲੇਟਡ ਜਿਹੜੇ ਸੈਕਟਰੀ ਆਏ ਆ, ਉਹ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ, ਉਹ ਉਹਨਾਂ ਦੀ ਜਿਹੜੀ ਬੈਕਿੰਗ ਆਫ ਫੋਸਿਲ ਫਿਊਲਸ ਤੇ ਸੋ ਉਹਦੇ ਵਿੱਚ ਹਾਈਡਰੋਜਨ ਕਿਉਂਕਿ ਰੀਨਿਊਏਬਲ ਇੱਕ ਹਿਸਾਬ ਨਾਲ ਇਹਨੂੰ ਮੰਨਿਆ ਜਾ ਰਿਹਾ ਜਾਂ ਜ਼ੀਰੋ ਕਾਰਬਨ ਐਮਿਸ਼ਨ ਦਾ ਹੀ ਇੱਕ ਤਰੀਕਾ ਮੰਨਿਆ ਜਾ ਰਿਹਾ। ਉਹ ਫੰਡਿੰਗ ਮੇਨਟੇਨ ਰਹਿੰਦੀ ਆ R&D ਉੱਤੇ ਜਾਂ ਨਹੀਂ ਰਹਿੰਦੀ, ਇਹ ਸਾਨੂੰ ਆਉਣ ਵਾਲਾ ਸਮਾਂ ਦੱਸੇਗਾ। ਪਰ ਇਹ ਜਿਹੜੀ ਐਡਮਿਨਿਸਟ੍ਰੇਸ਼ਨ ਚੇਂਜ ਹੋਣ ਦੇ ਕਰਕੇ ਹਾਈਡਰੋਜਨ ਦੇ ਫਿਊਚਰ ਤੇ ਥੋੜਾ ਜ਼ਰੂਰ ਸਵਾਲੀਆ ਚਿੰਨ੍ਹ ਜਿਹੜਾ ਉਹ ਲੱਗਿਆ ਲੱਗ ਜਾਂਦਾ। ਬਿਲਕੁਲ। ਸਮਾਂ ਵੀ ਆਪਣਾ ਜਿਹੜਾ ਉਹ ਸਮਾਪਤੀ ਦੇ ਵੱਲ ਹਰਵਿੰਦਰ, ਤੇ ਜਾਂਦੇ ਜਾਂਦੇ ਮੈਟਾ ਦੀ ਇਹ ਗੱਲ ਕਰਕੇ ਜਾਈਏ, ਸੋਸ਼ਲ ਮੀਡੀਆ ਤੇ ਕਰਕੇ ਜਿਹੜਾ ਲਾਸਟ ਸੂਟ ਦੇ ਵਿੱਚ ਇਹ ਲਾਇਬਲ ਨਹੀਂ ਹੋਣਗੇ। ਹਾਂਜੀ। ਸੋ ਆਪਾਂ ਇਹਦੇ ਬਾਰੇ ਹੈ ਨਾ ਡਿਟੇਲ ਇੱਕ ਟਾਕ ਸ਼ੋ ਵੀ ਕੀਤਾ ਸੀ ਕਿ ਸੋਸ਼ਲ ਮੀਡੀਆ ਐਡਿਕਸ਼ਨ ਕਿੰਨਾ ਬੱਚਿਆਂ ਦੇ ਵਿੱਚ ਇੱਕ ਵੱਡੀ ਸਮੱਸਿਆ ਅੱਜ ਕੱਲ੍ਹ। ਸੱਚੀ ਗੱਲ। ਸੋ ਉਹਦੇ ਵਿੱਚ ਇਹ ਆ ਕਿ ਪੋਸਟ ਦੇ ਵਿੱਚ ਇਦਾਂ ਦੇ ਲਾਅ ਸੂਟ ਹੈ ਕਿ ਜਿਹੜੇ ਸੋਸ਼ਲ ਮੀਡੀਆ ਦੇ ਖਾਸ ਤੌਰ ਤੇ ਮੈਟਾ ਦੀ ਇੰਸਟਾਗ੍ਰਾਮ ਤੇ ਗੱਲ ਸੀ ਟੀਨੇਜਰ ਗਰਲਸ ਦੀ ਬੱਚਿਆਂ ਦੀ, ਤੇ ਉਹਦੇ ਵਿੱਚ ਮੈਟਾ ਦੇ CEO ਜਿਹੜੇ ਸੀ ਉਹ ਇੱਕ ਉਹਨਾਂ ਦੇ ਵਿੱਚ ਲਾਅ ਸੂਟ ਪਾਇਆ ਸੀ ਕਿ ਉਹ ਪਰਸਨਲੀ ਵੀ ਲਾਇਬਲ ਰਿਸਪੌਂਸਿਬਲ ਆ ਇਸ ਐਡਿਕਸ਼ਨ ਦੇ ਵਿੱਚ। ਤੇ ਪਰ ਜਿਹੜੇ ਕਿ ਫੈਡਰਲ ਜੱਜ ਹੈ ਕੈਲੀਫੋਰਨੀਆ ਦੇ, ਉਹਨਾਂ ਨੇ ਇਹ ਰੂਲ ਆਊਟ ਕਰ ਦਿੱਤਾ ਕਿ ਜਿਹੜੇ ਮੈਟਾ ਦੇ CEO ਮਾਰਕ ਜ਼ਕਰਬਰਗ ਉਹ ਪਰਸਨਲੀ ਰਿਸਪੌਂਸਿਬਲ ਉਹਨਾਂ ਨੂੰ ਨਹੀਂ ਠਹਿਰਾਇਆ ਜਾ ਸਕਦਾ। ਸੋ ਇਹ ਲਾਅ ਸੂਟ ਇਹ ਮੰਨਿਆ ਜਾ ਰਿਹਾ ਕਿ ਤਕਰੀਬਨ 2 ਦਰਜਨ ਤੋਂ ਵੱਧ ਦੇ ਕਰੀਬ ਲਾਅ ਸੂਟ ਸੀ, ਹੈ ਨਾ, ਕਿ ਜਿਹੜੀ ਐਡਿਕਸ਼ਨ ਹੈ ਉਹ ਜਾਣਬੁੱਝ ਕੇ ਕ੍ਰੀਏਟ ਕੀਤੀ ਗਈ ਆ। ਤੇ ਇਹ ਜਿਹੜੇ ਮੈਟਾ ਦੇ CEO ਆ ਉਹਨੂੰ ਇਸ ਚੀਜ਼ ਦਾ ਪਤਾ ਸੀ ਪਰ ਉਹਨੇ ਇਹਦੇ ਬਾਰੇ ਕੁਝ ਨਹੀਂ ਕੀਤਾ। ਜਿਹੜੇ ਕੇਸ ਕਰਨ ਵਾਲੇ ਸੀ ਉਹਨਾਂ ਚੋਂ ਸਕੂਲ ਡਿਸਟ੍ਰਿਕਟ ਸੀ, ਕੁਝ ਪਰਿਵਾਰ ਸੀ, ਹੈ ਨਾ, ਤੇ ਉਹਨਾਂ ਨੂੰ ਉਹ ਕਹਿੰਦੇ ਸੀ ਕਿ ਉਹਨਾਂ ਨੂੰ ਇੰਟਰਨਲੀ ਕਨਵਰਸੇਸ਼ਨ ਤੋਂ ਪਤਾ ਸੀ ਕਿ ਮੈਂਟਲ ਹੈਲਥ ਰਿਸਕ ਹੈਗੇ ਉਹਨਾਂ ਦੇ ਪਲੇਟਫਾਰਮ ਦੇ ਉੱਤੇ, ਪਰ ਉਹਨਾਂ ਕੁਝ ਇਹਦੇ ਉੱਤੇ ਕੋਈ ਜਿਹੜੀ ਬਹੁਤੀ ਕਾਰਵਾਈ ਜਿਹੜੀ ਉਹ ਨਹੀਂ ਕੀਤੀ, ਹੈ ਨਾ। ਪਰ ਜਿਹੜੇ US ਡਿਸਟ੍ਰਿਕਟ ਜੱਜ ਆ ਇਵਾਨ ਗੋਨਜ਼ਾਲੇਸ ਰੋਜਰਸ, ਉਹਨਾਂ ਨੇ ਜਿਹੜਾ ਨਿਕਲਿਆ ਥਰਸਡੇ ਆ ਵੀਰਵਾਰ, ਉਹਨਾਂ ਦੇ 10 ਪੇਜ ਜੱਜਮੈਂਟ ਦਿੱਤੀ ਆ। ਉਹ ਕਹਿੰਦੇ ਕਿ ਸਾਡੇ ਕੋਲ ਸਫੀਸ਼ੀਐਂਟ ਐਵੀਡੈਂਸ ਨਹੀਂ ਹੈਗਾ ਇਹਨੂੰ ਜ਼ਕਰਬਰਗ ਨਾਲ ਡਾਇਰੈਕਟਲੀ ਲਿੰਕ ਕਰਨ ਦੇ ਲਈ, ਸੋ ਜ਼ਕਰਬਰਗ ਨੂੰ ਇਹਦੇ ਚੋਂ ਜਿਹੜਾ ਫ੍ਰੀ ਕੀਤਾ ਜਾਂਦਾ, ਕਿਉਂਕਿ ਕੁਝ ਵੀ ਉਹਨਾਂ ਦੇ ਅਕੋਰਡਿੰਗਲੀ ਜੋ ਜੱਜਮੈਂਟ ਕਹਿੰਦੀ ਆ ਵੀ ਨਾ ਤੇ ਜ਼ਕਰਬਰਗ ਨੇ ਡਾਇਰੈਕਟ ਕੀਤਾ, ਨਾ ਹੀ ਪਾਰਟਿਸਿਪੇਟ ਕੀਤਾ, ਨਾ ਹੀ ਉਹਨੂੰ ਜਾਣਕਾਰੀ ਸੀ, ਤੇ ਜਿਹਦੇ ਕਰਕੇ ਇਹ ਸਭ ਕੁਝ ਹੋਇਆ। ਸੋ ਕੋ ਪਰਸਨਲੀ ਲਾਇਬਲ ਨਹੀਂ ਆ। ਸੋ ਇਹ ਗੱਲ ਗੱਲਬਾਤ ਆਪਣੀ ਇੱਥੇ ਸ਼ੇਅਰ ਕਰਨ ਦਾ ਇਹ ਆ ਵੀ ਦੇਖੋ ਤੁਸੀਂ ਰਿਸਪੌਂਸਿਬਲ ਆਪਣੇ ਟਾਈਮ ਤੇ ਆਪਣੇ ਬੱਚਿਆਂ ਦੇ ਲਈ, ਆਪਣੇ ਬੱਚਿਆਂ ਦੇ ਟਾਈਮ ਦੇ ਲਈ,
ਹੈ ਨਾ। ਸੋ ਤੁਸੀਂ ਸਭ ਤੋਂ ਵੱਧ ਐਜ਼ ਅ ਪੇਰੈਂਟ ਜਾਂ ਤੁਸੀਂ ਜੇ ਸੋਸ਼ਲ ਮੀਡੀਆ ਯੂਜ਼ਰ ਹੋ, ਤੁਸੀਂ ਆਪ ਹੀ ਆਪਣੇ ਟਾਈਮ ਦੇ ਲਈ ਆਪ ਜ਼ਿੰਮੇਵਾਰ ਹੋ। ਇਹ ਚੀਜ਼ ਸਾਡੇ ਸਾਹਮਣੇ ਪਤਾ ਹੈ ਵੀ ਤੁਸੀਂ ਕਿਸੇ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ ਲੀਗਲ ਲਾਅ ਦੇ ਵਿੱਚ ਵੀ। ਨਹੀਂ ਜੀ, ਬਿਲਕੁਲ। ਸਮਾਂ ਸਮਾਪਤ ਹੈ। ਧੰਨਵਾਦ ਹਰਵਿੰਦਰ, ਮਿਲਦੇ ਹਾਂ ਹੁਣ ਆਪਾਂ ਅਗਲੀ ਵਾਰ। ਤੇ ਸਰੋਤਿਓ, ਫੀਡਬੈਕ ਦੇਣ ਦੇ ਲਈ ਜਾਂ ਗੱਲਬਾਤ ਕਰਨ ਦੇ ਲਈ ਤੁਸੀਂ ਈਮੇਲ ਕਰ ਸਕਦੇ ਹੋ info@punjabiradiousa.com ਜਾਂ ਕਾਲ ਵੀ ਕਰ ਸਕਦੇ ਹੋ 408-272-5200 ਦੇ ਉੱਤੇ। ਹੁਣ ਲੈਣੇ ਆ ਇਜਾਜ਼ਤ ਮੇਰੇ ਰਾਜਕਰਮੀਤ ਸਿੰਘ ਵੱਲੋਂ, ਮੇਰੇ ਹਰਿੰਦਰ ਸਿੰਘ ਕੰਗ ਵੱਲੋਂ। ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।